ਅੱਛਾ, ਆਪਸ ਦੇ ਵਿੱਚ ਵਸੇਬ ਕਿਦਾਂ ਦਾ ਸੀ ਸਿੱਖਾਂ ਦਾ ਮੁਸਲਮਾਨ? ਸੱਕਿਆਂ ਦਾ ਸੱਕਿਆਂ ਦਾ ਇਕੱਠੇ ਇਸ ਤਰ੍ਹਾਂ ਸੀ ਜਿਵੇਂ ਇੱਕ ਮਾਂ ਦੇ ਬੱਚੀਆਂ, ਇੱਕ ਪਿਓ ਦੀ ਬੇਟੀਆਂ। ਅੱਛਾ, ਸਿੱਖ ਮੁਸਲਮਾਨ ਈਸਾਈ ਸਾਰੇ ਅਸੀਂ ਇਕੱਠੇ ਲੰਗਰ ਚਾਲਣ ਜਾਣਾ ਇਕੱਠੇ। ਸਹੀ। ਤੇ ਪਿਆਰ ਬਹੁਤ ਜ਼ਿਆਦਾ ਸੀ। ਅੱਛਾ, ਉਹ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ, ਇੱਥੋਂ ਜਾ ਕੇ ਦੇ ਕੇ ਬਾਹਰ ਗਏ ਸੀ ਨਾ ਪਾਕਿਸਤਾਨੀ, ਇਹਨਾਂ ਨੇ ਮੈਨੂੰ ਉੱਥੋਂ ਜਾ ਕੇ ਜਾਂਦਾ ਸੀ। ਅੱਛਾ, ਭਈ ਹਿੰਦੁਸਤਾਨ ਤੇ ਪਾਕਿਸਤਾਨ ਲਹਿਰਾ ਹੋਇਆ ਤੇ ਫਟਾਫਟ ਕਰ ਚੱਲ ਆਪਣੇ ਮਾਂ ਪਿਓ। ਤੁਸੀਂ ਉਸ ਟਾਈਮ ਨਾਨਕੇ ਸੀ? ਨਾਨਕੇ ਸਾਂ ਦੀਨਾਨਗਰ ਤੋਂ। ਅੱਛਾ, ਤੁਸੀਂ ਫਿਰ ਉੱਥੋਂ ਮਤਲਬ ਕੱਲੇ ਆਏ ਹੋ? ਕੱਲੇ ਨਹੀਂ ਆਏ, ਮੇਰਾ ਪਿਓ ਲੈ ਕੇ ਆਇਆ ਸੀ ਮੈਨੂੰ ਥਾਣੇ ਚੋਂ। ਥਾਣੇ ਚੋਂ ਲੈ ਮੈਂ ਆਪਣੇ ਨਾਨਕੇ ਦੇ ਕੋਲ ਥਾਣੇ 'ਚ ਸਾਂ। ਅੱਛਾ ਅੱਛਾ ਅੱਛਾ। ਤੇ ਉੱਥੇ ਦੀਨਾਨਗਰ ਦਾ ਕੀ ਹਾਲ ਸੀਗਾ? ਹਾਂ, ਦੀਨਾਨਗਰ ਛੋਟਾ ਕਸਬਾ ਸੀ। ਅੱਛਾ, ਬਹੁਤ ਅੱਛਾ ਸੀ। ਜਿੱਥੇ ਉਹਨਾਂ ਦੇ ਕੋਲ ਜਿਹੜਾ ਉੱਥੇ ਅੰਬਾਂ ਦੀ ਬੜੀ ਮੌਸਮ ਸੀ, ਬੜੀ ਬਹਾਰ ਸਿਆ ਹੋਈ ਸੀ। ਅੱਛਾ, ਅੰਬ ਲੱਗੇ ਸੀ? ਬੱਲੇ ਬੱਲੇ ਬੱਲੇ, ਇੰਨਾ ਕੰਮ ਇਹੋ ਮੌਸਮ ਸੀ ਅੰਬਾਂ ਦਾ। ਕਹਿੰਦੇ ਸਾਂ ਇਹ ਆਪਣੇ ਨਾਨਕਿਆਂ ਕੋਲ ਚਲੇ ਗਏ, ਇੰਡੀਆ ਚਲੇ ਗਏ, ਕਿਉਂਕਿ ਸਾਡਾ ਪਿਆਰ ਨਾਨਕਿਆਂ ਨਾਲ ਜ਼ਿਆਦਾ ਸੀ। ਠੀਕ ਠੀਕ। ਕੋਈ ਜਿਹੜੇ 'ਚ ਘੱਟ ਸੀ ਪਿਆਰ, ਦਾਦਕਿਆਂ ਨਾਲ ਘੱਟ ਸੀ ਤੇ ਨਾਨਕਿਆਂ ਨਾਲ ਬੜਾ ਪਿਆਰ ਸੀ। ਬਹੁਤਾ ਪਿਆਰ ਸੀ। ਤੇ ਨਾਨਕੇ ਵਿਛੜ ਗਏ? ਨਾਨਕੇ ਵਿਛੜ ਗਏ। ਉਹਨਾਂ ਦੇ ਵਿਛੜੇ ਸਨ 47 ਦੇ ਵਿਛੜੇ। ਹਾਏ, 47 ਦੇ ਵਿਛੜੇ ਤੇ ਅੱਜ ਵੀ ਵਿਛੜੇ। ਅੱਛਾ, ਤੁਹਾਡੇ ਨਾਨਾ ਜੀ ਦਾ ਕੀ ਨਾਂ ਸੀ? ਗੇਂਦਾ। ਗੇਂਦਾ। ਨਾਨੀ ਦਾ ਨਾਂ ਸੀ ਪਰਸੀਨੀ। ਪਰਸੀਨੀ। ਮਾਮੇ ਦਾ ਨਾਂ ਸੀ ਪਿਆਰਾ ਲਾਲ। ਪਿਆਰਾ ਲਾਲ। ਉਸ ਤੋਂ ਛੋਟੇ ਨਾਂ ਸੀ ਸਤਪਾਲ। ਸਤਪਾਲ। ਮੇਰੀ ਮਾਸੀ ਦਾ ਨਾਂ ਸੀ ਸਤਿਆ। ਸਤਿਆ। ਇਹਨਾਂ ਦਾ ਕੁਆਟਰ ਸੀ ਥਾਣੇ ਵਿੱਚ। ਅੱਛਾ। ਗਵਰਨਮੈਂਟ। ਉੱਥੇ ਉਹ ਹਿੰਦੁਸਤਾਨ ਪਾਕਿਸਤਾਨ ਜ਼ਿੰਦਾਬਾਦ ਮੁਰਦਾਬਾਦ ਐਸਾ ਹੁੰਦਾ ਹੈ, ਜਲਸੇ ਜਾਂਦੇ ਨੇ ਸਨ। ਅੱਛਾ। ਕੁਆੜੀਆਂ ਮਰਸੀਆਂ ਵਾਕੇ ਨਾਲ ਜਿਹੜੇ ਸਿੱਖ ਸੀ ਉਹ ਵੱਖਰੇ ਡੱਠਾ ਲੈ ਕੇ ਜਾ ਰਹੇ ਨੇ ਥਾਣੇ ਚੜਾਈ ਕਰਕੇ, ਤੇ ਮੁਸਲਮਾਨ ਚ ਵੱਖਰਾ ਜਾ ਰਹੇ ਨੇ। ਉਸ ਤੋਂ ਮੇਰਾ ਵਾਲਦੀ ਉਹਨੇ ਮੈਨੂੰ ਜਾ ਕੇ ਉੱਥੇ ਲਿਆਂਦਾ। ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਇਹ ਪਾਕਿਸਤਾਨ ਨੇ ਸਾਨੂੰ ਲਿਆਇਆ। मेरे दोस्त सी ਉਹਦੀ ਲਾਦੀ ਸੀ। ਹਾਂ ਹਾਂ। ਉਹਦੇ ਦਾ ਬੜੀ ਦੇਰ ਬਾਅਦ ਪੁੱਤਰ ਹੋਇਆ। ਹਾਂ ਹਾਂ। ਉਹ ਮੇਰਾ ਬਾਈ ਨੇ ਕਿਹਾ ਅਮਦੀਨਾ ਯਾਰ ਮੇਰਾ ਪੁੱਤਰ ਕਿਸ ਤਰੀਕੇ ਨਾਲ ਬੁਝਾ ਦੀ। ਅਮਰ ਸਿੰਘ ਦੀ ਗੱਲ ਹੈ ਨਾ? ਹਾਂ, ਅਮਰ ਸਿੰਘ। ਹਾਂ, ਮੇਰੇ ਬੱਚੇ ਨੂੰ ਦੇ ਦੇ। ਅੱਛਾ। ਪਿਆਰ ਬਹੁਤ ਸੀ ਮੇਰੇ ਬਾਈ ਨਾਲ ਸਿਖਾਣਾ। ਅੱਛਾ। ਭੁੱਲਦੇ ਨੇ ਉਹ ਸਿੱਖੀ ਸੀ ਕਿ ਹਾਂ, ਭੁੱਲਦੇ ਨੇ ਹੁਣ ਫਿਰ ਪ੍ਰਵਾਨ ਜੀ ਜੋ ਨਾ ਅਮਨਦੀਪ ਸੀ। ਕਤਲ ਸਾਡੀ ਮਾਂ ਨੇ ਸਾਨੂੰ ਫੜਿਆ ਸੀ ਹੱਥ 'ਚ ਦੋਨਾਂ ਭੈਣਾਂ ਨੂੰ ਤੇ ਛੋਟੀ ਛੋਟੀਆਂ ਜੁੜੀਆਂ ਸੀ ਤੇ ਲਾਸ਼ਾਂ ਦੇ ਕੋਲ ਲੰਘਦੇ ਜਾਂਦੇ ਹਨ। ਹੋਏ ਹੋਏ ਬੜੀਆਂ ਲਾਸ਼ਾਂ ਵੇਖ ਕੇ ਦਿਲ ਘਬਰਾਉਂਦਾ ਸੀ। ਇਸ ਤਰ੍ਹਾਂ ਸਨ। ਇਹ ਅਮਰ ਸਿੰਘ ਦਾ ਯਾਰ ਸੀ? ਯਾਰ ਸੀ। ਤੁਹਾਡਾ ਕੀ ਲੱਗਦਾ ਸੀ? ਇਹ ਮੇਰੇ ਵਾਲਦ ਵਾਲਦ ਸਾਹਿਬ ਤੁਹਾਡੇ ਕੀ ਨਾਮ ਦੱਸਿਆ ਸੀ? ਮੈਂ ਭੁੱਲ ਗਿਆ। ਅਹਿਮਦੀਨ। ਅਹਿਮਦੀਨ। ਠੀਕ 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 ਠੀਕ। ਜ਼ਬਰਦਸਤ। ਫਿਰ ਤੇ ਯਾਦਾਂ ਬੜੀਆਂ ਸਮੇਟੀਆਂ ਹੋਈਆਂ ਨੇ। ਇਹ ਤੁਸੀਂ ਵੇਖ ਸਕਦੇ ਹੋ, ਇਹ ਅਹਿਮਦੀਨ ਨੇ ਔਰ ਅਮਰ ਸਿੰਘ ਦੇ ਜਿਹੜੇ ਸੀ ਉਹ ਯਾਰ ਸੀਗੇ। ਸਿਆਲਕੋਟ ਇਹਨਾਂ ਦਾ ਜਿਹੜਾ ਸੀ ਉਹ ਸਿਆਲਕੋਟ ਦੇ ਲਾਗੇ ਮਡੱਪਰ ਪਿੰਡ ਸੀਗਾ। ਅੱਛਾ ਬਜ਼ੁਰਗੋ, ਇੱਕ ਗੱਲ ਦੱਸੋ, ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਉਹ ਚੰਗਾ ਸੀ। ਉਹ ਚੰਗਾ ਸੀ। ਕਿਉਂ ਵੇਲਾ ਉਹ ਕਿਉਂ ਚੰਗਾ ਸੀ? ਉਹ ਇਸ ਕਰਕੇ ਚੰਗਾ ਸੀ, ਪਿਆਰ ਬਹੁਤ ਸੀ। ਹਰ ਕਿਸੇ ਨਾਲ ਪਿਆਰ ਸੀ। ਪਿਆਰ ਸੀ ਬਸ, ਸਭ ਤੋਂ ਵੱਡੀ ਗੱਲ ਹੈ। ਜਿਹੜਾ ਹੁਣ ਤੁਸੀਂ ਅਮਰ ਸਿੰਘ ਦਾ ਨਾਂ ਲਿਆ, ਅਮਰੂ, ਉਹ ਤੁਹਾਡੀ ਨੰਬਰਦਾਰ ਸੀ, ਤੁਹਾਡੀ ਕੋਈ ਖਿਆਲ ਖਿਊਲ ਵੀ ਰੱਖਦਾ ਸੀ ਸਾਰਿਆਂ ਦਾ? ਯਾਨੀ ਪਿਆਰ ਸੀ, ਪਿਆਰ ਸੀ, ਬੜਾ ਵੱਡਾ ਪਿਆਰ ਸੀ। ਕੋਈ ਖਿਆਲ ਵੀ ਰੱਖਦਾ ਸੀ? ਸਾਡੇ ਘਰਾਂ ਦੇ ਵਿੱਚ ਮੈਂ ਕਿਹਾ ਕੋਈ ਮਾੜੇ ਬੰਦਿਆਂ ਦਾ ਖਿਆਲ ਵੀ ਰੱਖਦਾ ਸੀ? ਤਾਂ ਹੀ ਨਾਂ ਲਿਆ ਉਹਦਾ। ਅੱਛਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਪੰਜਾਬ ਦਾ ਕਿੱਸਾ, ਪੰਜਾਬ ਦੀ ਕਹਾਣੀ, ਕੁਝ ਕਹਾਣੀਆਂ, ਕੁਝ ਕਿੱਸੇ ਇਸ ਤਰ੍ਹਾਂ ਹੁੰਦੇ ਆ ਜਿਹਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੋਵਾਂ ਪੰਜਾਬਾਂ ਨੂੰ ਜੋੜਿਆ ਜਾਏ। ਜੋ ਸਾਡੀ ਪੁਰਾਣੀ ਸਾਂਝ ਹੈ, ਜੋ ਪੁਰਾਣੇ ਪਿਆਰ ਮੁਹੱਬਤ ਸੀ ਸਾਡੀ, ਉਹਨਾਂ ਕਹਾਣੀਆਂ ਰਾਹੀਂ ਇੱਕ ਦੂਸਰੇ ਨੂੰ ਜੋੜਿਆ ਜਾਏ।
ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਛੋਟੇ ਛੋਟੇ ਬੱਚੇ ਸਾਨੂੰ ਹੁਣ ਫੋਨ ਕਰਦੇ ਨੇ ਕਿ ਸਾਡੇ ਦਾਦਾ ਜੀ ਸਾਡੇ ਨਾਨਾ ਜੀ ਜਿਹੜੇ ਨੇ ਉਹ ਉੱਥੇ ਰਹਿੰਦੇ ਸੀ, ਤੁਸੀਂ ਆ ਕੇ ਇਹਨਾਂ ਨਾਲ ਗੱਲਬਾਤ ਕਰੋ। ਅੱਜ ਦੀ ਕਹਾਣੀ ਬਾਕੀ ਕਹਾਣੀਆਂ ਨਾਲੋਂ ਥੋੜ੍ਹੀ ਜਿਹੀ ਵੱਖਰੀ ਹੈ, ਕਿਉਂਕਿ ਅੱਜ ਦੀ ਕਹਾਣੀ ਜਿਹੜੀ ਹੈ ਉਹ ਇੱਕ ਤਲਾਸ਼ ਹੈ। ਅੱਗੇ ਵੀ ਜਿਹੜੀਆਂ ਪਰਿਵਾਰਾਂ ਦੀ ਅਸੀਂ ਤਲਾਸ਼ ਕਰਦੇ ਸੀ, ਉਹਨਾਂ ਰਾਹੀਂ ਨਾ ਸਿਰਫ ਪਰਿਵਾਰ ਮਿਲਦੇ ਨੇ ਬਲਕਿ ਬਹੁਤ ਸਾਰੇ ਇਹੋ ਜਿਹੇ ਵਿਛੋੜੇ, ਅਗਰ ਅਸੀਂ ਪਿਛਲੇ 73 ਸਾਲਾਂ ਦੀ ਗੱਲ ਕਰੀਏ ਤੇ 73 ਸਾਲਾਂ 'ਚ ਦੋਵਾਂ ਪੰਜਾਬਾਂ ਨੇ ਜਿੱਥੇ ਬਹੁਤ ਸਾਰੇ ਆਪਣੇ ਪੰਜਾਬੀਆਂ ਨੂੰ ਖੋਇਆ, ਉੱਥੇ ਹੀ ਅੱਜ 73 ਸਾਲਾਂ ਬਾਅਦ ਵੀ ਇਹੋ ਜਿਹੇ ਕਿੱਸੇ ਮਿਲਦੇ ਨੇ ਕਿ ਪਰਿਵਾਰ ਦੇ ਵਿੱਚ ਵਿਛੋੜੇ ਪਏ ਨੇ। ਅੱਧੇ ਪਰਿਵਾਰ ਇੱਥੇ ਬੈਠੇ ਨੇ, ਅੱਧੇ ਪਰਿਵਾਰ ਚੜ੍ਹਦੇ ਵਾਲੇ ਪਾਸੇ ਬੈਠੇ ਨੇ, ਲੇਕਿਨ ਇਹਨਾਂ ਦਾ ਆਪਸ ਦੇ ਵਿੱਚ ਕਿਸੇ ਤਰੀਕੇ ਨਾਲ ਮੇਲ ਮਿਲਾਪ 73 ਵਰ੍ਹਿਆਂ ਬਾਅਦ ਵੀ ਨਹੀਂ ਹੋਇਆ। ਸੋ ਇਸ ਮੇਲ ਮਿਲਾਪ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਲਾਇਲਪੁਰ ਫੈਸਲਾਬਾਦ ਦੇ ਇਲਾਕੇ ਵਾਰਸਪੁਰੇ ਦੇ ਵਿੱਚ। ਸੋ ਆਓ ਇਹਨਾਂ ਬਜ਼ੁਰਗਾਂ ਰਾਹੀਂ ਗੱਲਬਾਤ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਦੇ ਨਾਲ ਨਾਲ ਇੱਕ ਆਸ ਵੀ ਰੱਖਦੇ ਹਾਂ ਕਿ ਜਿਹੜੇ ਸਾਡੇ ਚੜ੍ਹਦੇ ਪਾਸੇ ਜਿਸ ਵੀ ਪਿੰਡ ਦਾ ਇੰਟਰਵਿਊ ਹੋਵੇਗਾ ਉਹ ਵੀ ਸਾਡੀ ਪੂਰੀ ਕੋਸ਼ਿਸ਼ ਕਰਨਗੇ ਕਿ ਅਸੀਂ ਇਹਨਾਂ ਦੋਵਾਂ ਪਰਿਵਾਰਾਂ ਨੂੰ ਆਪਸ 'ਚ ਮਿਲਾਈਏ। ਬਾਬਾ ਜੀ ਜੀ ਸਰ। ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ। ਕੀ ਹਾਲ ਨੇ, ਠੀਕ ਹੋ? ਬੱਲੇ ਬੱਲੇ, ਬੜਾ ਹੀ ਅੱਲਾ ਦੀ ਜ਼ਾਤ ਦਾ ਤਰਸ, ਬੱਲੇ ਹੀ ਬੱਲੇ ਆ, ਬੱਲੇ ਬੜੇ। ਤੇ ਉਮਰ ਮੇਰੀ ਹੋ ਗਈ ਜੀ 74 ਸਾਲ। 74 ਸਾਲ 80 84 ਸਾਲ। 84 ਸਾਲ, ਅੱਛਾ। ਤੇ ਅਸੀਂ ਇੰਡੀਆ 'ਚ ਮੇਰੇ ਨਾਨਕੇ ਸਨ। ਅੱਛਾ ਅੱਛਾ ਬਜ਼ੁਰਗੋ, ਤੁਸੀਂ ਪਹਿਲੇ ਮੈਨੂੰ ਇਹ ਦੱਸੋ ਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਜੀ ਦੌਲਤ ਮਸੀਹ। ਦੌਲਤ ਪੂਰਾ ਮਸੀਹ। ਨਾਂ ਜਿਹੜਾ ਪੂਰਾ ਦੌਲਤ ਮਸੀਹ, ਛੋਟੇ ਦੌਲਤ ਕਹਿੰਦੇ ਹੁੰਦੇ ਨੇ। ਅੱਛਾ ਅੱਛਾ, ਦੌਲਤ ਮਸੀਹ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਉਹਦਾ ਨਾਂ ਅਹਿਮਦੀਨ। ਅਹਿਮਦੀਨ। ਦਾਦਾ ਜੀ ਦਾ ਨਾਮ ਯਾਦ ਆ? ਜਾ ਜੀ ਭਰਾ। ਭਲਾ। ਭਰਾ ਅੱਛਾ। ਤੇ ਤੁਹਾਡੇ ਨਾਲ ਜਿਹੜੇ ਬੈਠੇ ਨੇ ਜੀ। ਇਹਨਾਂ ਦਾ ਤੁਹਾਡਾ ਕੀ ਨਾਂ ਜੇ? ਮਾਰਥਾ। ਮਾਰਥਾ। ਤੇ ਤੁਸੀਂ ਇਹਨਾਂ ਦੀ ਸਿਸਟਰ ਹੋ? ਜੀ। ਭੈਣ ਜੀ ਹੋ, ਠੀਕ ਹੋ ਗਿਆ। ਇਹ ਵੱਡੇ ਤੋਂ ਅੱਛਾ, ਤੁਹਾਡੇ ਤੋਂ ਵੱਡੇ ਨੇ, ਠੀਕ ਹੈ ਠੀਕ ਹੈ। ਅੱਛਾ ਬਜ਼ੁਰਗੋ, ਤੁਸੀਂ ਇੱਥੇ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਉਧਰੋਂ ਆਏ ਸਾਂ, ਸਿਆਲਕੋਟ ਜ਼ਿਲ੍ਹੇ 'ਚੋਂ। ਸਿਆਲਕੋਟ ਜ਼ਿਲ੍ਹੇ 'ਚ? ਪਾਸੇ ਬਈ ਸਾਲ ਗੁਰਦੇ ਅੱਛਾ, ਨਹੀਂ ਮਤਲਬ ਤੁਸੀਂ ਚੜ੍ਹਦੇ ਪੰਜਾਬ ਤੋਂ ਨਹੀਂ ਆਏ? ਇਹ ਸਿਆਲਕੋਟ ਦੇ ਸਿਆਲਕੋਟ ਜ਼ਿਲ੍ਹੇ 'ਚ ਰਹਿਣ ਵਾਲੇ ਸਾਂ। ਅੱਛਾ। ਤੇ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਨਾ, ਹਾਂਜੀ। ਅਸੀਂ ਕੋਸ਼ਿਸ਼ ਬੜੀ ਕੀਤੀ ਕਿ ਅਸੀਂ ਇੰਡੀਆ ਚਲੇ ਜਾਈਏ। ਇੰਡੀਆ ਚਲੇ ਚਲੇ ਜਾਈਏ? ਜਾਈਏ, ਅੱਛਾ। ਲੇਕਿਨ ਮੇਰੇ ਨਾਨਕੇ ਸਨ ਨਾ ਉੱਥੇ, ਹੂੰ। ਤੇ ਅਸੀਂ ਨਹੀਂ ਜਾ ਸਕੇਗੇ, ਇਹਨਾਂ ਸਾਨੂੰ ਵਾਪਸ ਭੇਜਤਾ ਹੈ। ਅੱਛਾ, ਮਤਲਬ ਕਿ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਤੁਸੀਂ ਸਿਆਲਕੋਟ ਦੇ ਵਾਸੀ ਸੀ ਹਾਂਜੀ। ਤੇ ਤੁਹਾਡਾ ਨਾਨਕਾ ਪਰਿਵਾਰ ਇੰਡੀਆ ਵਾਲੇ ਪਾਸੇ ਰਹਿੰਦਾ ਸੀ ਤੇ ਤੁਸੀਂ ਉਧਰ ਜਾ ਰਹੇ ਸੀ। ਜਾ ਰਹੇ ਸੀ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਸਿਆਲਕੋਟ 'ਚ, ਉਹ ਕਿਹੜਾ ਪਿੰਡ ਸੀਗਾ? ਮੁਜ਼ੱਫਰ। ਮੁਜ਼ੱਫਰ। ਤੇ ਜਿਹੜਾ ਸਿਆਲਕੋਟ ਸੀ, ਤਹਿਸੀਲ ਪਸਰੂਰ ਸੀ। ਤੇ ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਤੇ ਪਿੰਡ ਸਾਡਾ ਮੁਜ਼ੱਫਰ। ਅੱਛਾ। ਡਾਕਖਾਨਾ ਟੂ ਮੁੰਡਾ। ਅੱਛਾ, ਲਾਗੇ ਲਾਗੇ ਪਿੰਡਾਂ ਦੇ ਨਾਮ ਪਤਾ? ਹਾਂ ਹਾਂਜੀ, ਕਿਹੜੇ ਕਿਹੜੇ? ਲਾਗੇ ਲਾਗੇ ਪਿੰਡ ਟੋਡਾ। ਹਾਂ। ਟੋਡਾ, ਹੂੰ ਚੂੜ ਮੁੰਡਾ, ਹੂੰ ਤਲਵੰਡੀ। ਤਲਵੰਡੀ, ਸਹੀ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਰਹਿੰਦੇ ਸੀ? ਰਹਿੰਦੇ ਸੀ। ਕੋਈ ਉਹਨਾਂ ਦੇ ਨਾਮ ਚੇਤੇ ਹੈ? ਬਹੁਤ ਘੱਟ। ਬਹੁਤ ਘੱਟ। ਚਲੋ ਜਿਹੜੇ ਚੇਤੇ ਨੇ, ਕੋਈ ਪਿੰਡ ਦਾ ਨੰਬਰਦਾਰ, ਪਿੰਡ 'ਚ ਬਹੁਤੇ ਕੌਣ? ਚੌਧਰੀ ਬੰਦਾ ਜਿਹੜਾ ਤੁਹਾਡੇ ਬੰਗਰ ਸੀ ਨਾ, ਹਾਂਜੀ। ਉਹਦਾ ਮੈਂ ਤੁਹਾਨੂੰ ਨਾਂ ਦੱਸ ਦਿੰਦਾ ਮੈਂ, ਅਮਰ ਸਿੰਘ। ਅਮਰ ਸਿੰਘ, ਠੀਕ। ਅਮਰੂ ਕਹਿੰਦੇ ਨੇ ਸੀ, ਅਮਰ ਸਿੰਘ। ਅੱਛਾ। ਬੜਾ ਨਾਮਵਰ ਬੰਦਾ, ਠੀਕ ਠਾਕ, ਬਾਈ ਦੇ ਦੋਸਤਾਂ ਅੱਛਾ। ਅੱਛੇ ਵਕਤਾਂ ਦੇ ਉਥੋਂ ਦਾ ਨਾ ਰਾਸ਼ੀ ਸੀ, ਤੇ ਲੋਕਾਂ ਦੀ ਇੱਜ਼ਤ ਕਰਦੇ ਸੀ। ਅੱਛਾ, ਆਪਸ ਦੇ ਵਿੱਚ ਵਸੇਬ ਕਿਦਾਂ ਦਾ ਸੀ ਸਿੱਖਾਂ ਦਾ, ਮੁਸਲਮਾਨ? ਸਕਿਆਂ ਦਾ, ਸਕਿਆਂ ਦਾ ਇਕੱਠੇ ਇਸ ਤਰ੍ਹਾਂ ਸੀ ਜਿਵੇਂ ਇੱਕ ਮਾਂ ਦੇ ਬੱਚੀਆਂ, ਇੱਕ ਅੱਛਾ। ਪਿਓ ਦੀ ਬੇਟੀਆਂ। ਅੱਛਾ। ਸਿੱਖ, ਮੁਸਲਮਾਨ, ਈਸਾਈ ਸਾਰੇ ਅਸੀਂ ਇਕੱਠੇ ਲੰਗਰ ਚਾਲਣ ਜਾਣਾ ਇਕੱਠੇ। ਸਹੀ। ਤੇ ਪਿਆਰ ਬਹੁਤ ਜ਼ਿਆਦਾ ਸੀ। ਅੱਛਾ। 10 ਸਾਲ ਮੇਰੀ ਉਮਰ ਸੀ। ਹਾਂ, ਉਮਰ ਤੁਹਾਡੀ ਥੋੜੀ ਸੀ, ਲੇਕਿਨ ਫਿਰ ਵੀ ਐਂ ਯਾਦ ਹੁੰਦਾ ਨਾ ਆ ਕਿ ਸੀਨਾ ਬਸੀਨਾ ਵੀ ਕੁਝ ਗੱਲਾਂ ਜਿਹੜੀਆਂ ਨੇ ਨਾ ਯਾਦ। ਵਾਲਿदैन ਕੋਲ ਆ ਜਾਂਦੀਆਂ ਨੇ, ਜਾਂ ਵੈਸੇ ਵੀ ਬੰਦਾ ਜਿਹੜਾ ਹੈ ਨਾ ਕੁਝ ਥੋੜਾ ਬਹੁਤ ਵੀ ਅੱਖੀ ਵੇਖਿਆ ਹੋਵੇ ਨਾ ਤੇ ਉਹ ਸਾਰਾ ਜਿਹੜਾ ਵੇਲਾ ਹਾਂ, ਸਾਹਮਣੇ ਆ ਜਾਂਦਾ। ਹਾਂ, ਸਾਹਮਣੇ ਆ ਜਾਂਦਾ। ਅੱਛਾ, ਹਾਂਜੀ। ਘਰ ਜਾਂਦੇ ਨੇ ਅਸੀਂ ਆਪਣੇ ਦੋਸਤਾਂ ਦੇ ਨਾਲ ਨਾ, ਤੇ ਲੱਗ ਲੱਗੇ ਪਿੰਡ ਦੇ ਲੰਗਰ ਚਾਲਣ ਜਾਣਾ ਕਰਨਾ। ਸਿੱਖ, ਮੁਸਲਮ ਈਸਾਈ ਰਲ ਕੇ ਨਾ ਬਾਹਰ ਗੁਲੀ ਨਾ ਖਿਲੋ ਕਰੀ ਇਕੱਠੇ ਸਾਰੇ। ਇਕੱਠੇ ਸੀ। ਅੱਛਾ ਬਜ਼ੁਰਗੋ, ਕਦੀ ਇੰਜ ਤੇ ਨਹੀਂ ਹੋਇਆ, ਜਿਸ ਤਰ੍ਹਾਂ ਸਾਨੂੰ ਬਹੁਤ ਘੱਟ ਮਸੀਹ ਵੀਰਾਂ ਦੇ ਅੱਗੇ ਵੀ ਇੱਕ ਦੋ ਪਰਿਵਾਰਾਂ ਦੇ ਅਸੀਂ ਇੰਟਰਵਿਊ ਕੀਤੇ, ਲੇਕਿਨ ਬਹੁਤ ਘੱਟ ਇੰਟਰਵਿਊ ਮਿਲਦੇ ਨੇ, ਤੇ ਇਸ ਤਰ੍ਹਾਂ ਦੇ ਨਹੀਂ ਸੀ ਕਿ ਸਿੱਖ ਤੁਹਾਡੇ ਤੋਂ ਨਫ਼ਰਤ ਕਰਦੇ ਸੀ ਜਾਂ ਹਿੰਦੂ ਜਾਂ ਮੁਸਲਮਾਨ?
बस चोरी आके ही कर साढ़े पोस्ट होना वो काइए काम ਸ਼ਰਾਬ ਚਰਾਬਾ ਵੀਡੀਓ वही ले गए हाँ 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 सारे इकट्ठे रल के मिल के खाते हैं अच्छा अच्छा बड़े प्लाट सन बल्ले 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 अच्छा ਤੇ ਬਜ਼ੁਰਗ ਇਹਨਾਂ ਦੂਸਰਾ ਐਸ ਜਿਹੜੇ ਇਲਾਕੇ ਚ ਸੀਗਾ ਨਾ ਇਹਨਾਂ ਨਾਲੋਂ ਜ਼ਿਆਦਾ ਪਿਆਰ ਸਾਡਾ ਉਹਨਾਂ ਨਾਲ ਸਿੱਖਾਂ ਨਾਲ ਸੀ ਠੀਕ ਹੋ ਗਿਆ ਠੀਕ ਹੋ ਗਿਆ ਅੱਛਾ ਬਜ਼ੁਰਗੋ ਫਿਰ ਮਤਲਬ ਕਿ ਤੁਸੀਂ ਜਦੋਂ 47 ਹੋਈ ਹੈ ਤੁਸੀਂ ਕਹਿ ਰਹੇ ਸੀ ਕਿ ਅਸੀਂ ਇੰਡੀਆ ਜਾਣਾ ਚਾਹੁੰਦੇ ਸੀ ਇੰਡੀਆ ਜਾਣਾ ਤੇ ਤੁਸੀਂ ਤੁਹਾਡੇ ਪਰਿਵਾਰ ਨੇ ਜਾਂ ਤੁਸੀਂ ਰਲ ਮਿਲ ਕੇ ਕੋਈ ਘਰੋਂ ਸਮਾਨ ਬਣ ਕੇ ਵੀ ਗਏ ਸੀ ਉਹ ਡੰਗਰ ਸੀ ਸਾਡੇ ਕੋਲ 5 ਮੱਝਾਂ ਸਨ ਅੱਛਾ ਉਹ ਮੈਂ ਸਸਤੇ ਭਾਅ ਵਿੱਚ ਮੁੜ ਕੇ ਨਾ ਹੂੰ ਵੀਆਂ ਦੇ ਹਿਸਾਬ ਨਾਲ ਅੱਛਾ 5 ਮੱਝਾਂ ਤੇ ਜਿਹੜੀਆਂ ਨਾ ਹਮ ਮੇਰਾ ਇਕੱਠੇ ਗੜੀ ਰੋਣੀਆਂ ਮੂੰਹ ਤੋਂ ਹਿਸਾਬ ਹੈ ਅੱਛਾ ਇਹਨੂੰ ਸੌਰੀ ਦੇ ਕੇ ਦੋਸਤੋ ਦੇ ਕੇ ਇਸ ਤਰ੍ਹਾਂ ਇੰਨਾ ਕੁ ਪਿਆ ਹੁੰਦੀ ਸੀ ਨਾ 5 ਮੱਝਾਂ ਦੇ ਕੇ ਤੇ ਬਾਕੀ ਜਿਹੜਾ ਸਮਾਨ ਸਮੂਹ ਸੀ ਸਾਡੇ ਜਿਹੜੇ ਉੱਤੇ ਚਾਚੇ ਤਾਏ ਸਨ ਉਹਨਾਂ ਨੇ ਦੇ ਕੇ ਆਜ ਵੀ ਚੱਲ ਗਏ ਇੰਡੀਆ 'ਚ ਅੱਛਾ ਆਪਣੇ ਨਾਨਕਿਆਂ ਦੇ ਕੋਲ ਅੱਛਾ ਜਿਹੜਾ ਅਸੀਂ ਲੋਕ ਨਾਨਕਿਆਂ ਨੂੰ ਮੰਨਦੇ ਹਾਂ ਨਾਨਕਿਆਂ ਨੂੰ ਘੱਟ ਮੰਨਦੇ ਸਾਂ ਨਾਨਕਿਆਂ ਨੂੰ ਜ਼ਿਆਦਾ ਮੰਨਦੇ ਹਾਂ ਫਿਰ ਉੱਥੇ ਸਾਨੂੰ ਜਾਣ ਹੀ ਨਹੀਂ ਚਾਹੀਦਾ ਸਾਡਾ ਅੱਜ ਹੋ ਗਿਆ ਨਹੀਂ ਤੁਸੀਂ ਫਿਰ ਸਿਆਲਕੋਟ ਦੇ ਲਾਗੇ ਪੈਂਦਾ ਜਸੜਾਂ ਦਾ ਪੁਲ ਬਿਲਕੁਲ ਠੀਕ ਤੇ ਉਧਰੋਂ ਤੁਸੀਂ ਜਾਣਾ ਚਾਹੁੰਦੇ ਸੀ ਅਸੀਂ ਜਾਣਾ ਚਾਹੁੰਦੇ ਸਾਂ ਜੋਰ ਬਾਗੇਪੁਰ ਲਾਗੇ ਵੱਲੋਂ ਬਾਗੇਪੁਰ ਠੀਕ 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 ਅੱਛਾ ਤੁਹਾਡਾ ਜਿਹੜਾ ਸੀ ਮੇਨ ਜਿਹੜਾ ਜਿਸ ਕੰਮ ਵਾਸਤੇ ਇੰਟਰਵਿਊ ਕਰ ਰਹੇ ਹਾਂ ਉਹ ਮੇਨ ਐ ਸੀਗਾ ਕਿ 47 ਵਿੱਚ ਤੁਹਾਡਾ ਤੇ ਤੁਹਾਡੇ ਨਾਨਕੇ ਦਾ ਰਾਬਤਾ ਟੁੱਟ ਗਿਆ ਉਸ ਤੋਂ ਬਾਅਦ ਨਾ ਤੁਸੀਂ ਮਿਲੇ ਨਾ ਕੋਈ ਆਪਤੇ ਸੇ ਖਤ ਆਂਦੇ ਰਹੇ ਖਤ ਆਂਦੇ ਥੋੜਾ ਚਿਰ ਅੱਛਾ ਉਹ ਫਿਰ ਅਸੀਂ ਇੱਕ ਇੰਜ ਜਿਵੇਂ ਕਿ ਕੋਈ ਨਫਰਤ ਨਹੀਂ ਕਰੀ ਇੰਜ ਹੋ ਗਿਆ ਸੀ ਜੋ ਖਤ ਪਰ ਕੱਟ ਕਰਤਾ ਬਹੁਤ ਹੋਈ ਸੀ ਮੇਰੀ ਵਾਲਦਾ ਦੇ ਜਿਹੜਾ ਬੜਾ ਪਿਆਰ ਸੀ ਉਹਨਾਂ ਨਾਲ ਤੁਹਾਡੀ ਵਾਲਦਾ ਦਾ ਕੀ ਨਾਂ ਸੀ ਮਲਾਵੀ ਮਲਾਵੀ ਠੀਕ ਹੋ ਗਿਆ ਅੱਛਾ ਉੱਥੇ ਤੁਹਾਡੇ ਨਾਨਕੇ ਕਿਹੜੇ ਪਿੰਡ 'ਚ ਰਹਿੰਦੇ ਸੀ ਕੋਈ ਪਤਾ ਨਾਨਕੇ ਸਾਨੂੰ ਹਾਂ ਪਤਾ ਜੀ ਹਾਂਜੀ ਦੀਨਾਨਗਰ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਪਠਾਨਕੋਟ ਤਹਿਸੀਲ ਪਠਾਨਕੋਟ ਜ਼ਿਲ੍ਹਾ ਗੁਰਦਾਸਪੁਰ ਤੇ ਸ਼ਹਿਰ ਦੀਨਾਨਗਰ ਸ਼ਹਿਰ ਦੀਨਾਨਗਰ ਪਿੰਡ 'ਚ ਸੀ ਜਾਂ ਸ਼ਹਿਰ 'ਚ ਸੀ ਸ਼ਹਿਰ ਦੀਨਾਨਗਰ ਠੀਕ ਹੋ ਗਿਆ ਉੱਥੇ ਤੁਹਾਡੇ ਨਾਨਕੇ ਰਹਿੰਦੇ ਸੀ ਤੁਸੀਂ ਕਦੀ 47 ਤੋਂ ਪਹਿਲੇ ਗਏ ਵੀ ਸੀ ਉੱਥੇ ਨਾਨਕੇ ਅੱਛਾ ਚੋਰੀ ਨੱਠ ਕੇ ਜਾਂਦੇ ਚੋਰੀ ਮੈਂ ਜਿਹੜਾ ਨਾਨਾ ਸੀ ਨਾ ਉਹ ਇਹ ਜਿਹੜਾ ਕੋਈ ਥਾਣਾ ਸੀ ਉੱਥੇ ਕੋਈ ਮੈਂ ਥਾਣੇ ਦਾ ਨਾਮ ਭੁੱਲ ਗਿਆ ਉੱਥੇ ਮੁਲਾਜ਼ਮਤ ਕਰਦਾ ਸੀ ਅੱਛਾ ਥਾਣੇ ਦੇ ਵਿੱਚ ਅੱਛਾ ਤੇ ਮੈਂ ਉਹਨਾਂ ਦੇ ਕੋਲ ਜਾ ਕੇ ਕਰਵਾ ਆਪਣੇ ਇੱਥੋਂ ਸਿਆਲਕੋਟ ਜ਼ਿਲ੍ਹੇ ਚੋਂ ਨਾ ਚੋਰੀ ਨੱਠ ਕੇ ਗੱਡੀ ਦੇ ਚੜ੍ਹ ਕੇ ਤੇ ਉੱਥੇ ਉਹਨਾਂ ਕੋਲ ਜਾਂਦਾ ਰਿਹਾ ਜਾ ਕੇ ਉਹ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਇੱਥੋਂ ਜਾ ਕੇ ਦੇ ਕੇ ਬਾਹਰ ਗਏ ਸੀ ਨਾ ਪਾਕਿਸਤਾਨੀ ਇਹਨਾਂ ਨੇ ਮੈਨੂੰ ਉੱਥੋਂ ਜਾ ਕੇ ਜਾਂਦਾ ਸੀ ਅੱਛਾ ਭਈ ਹਿੰਦੁਸਤਾਨ ਤੇ ਪਾਕਿਸਤਾਨ ਲੜਾ ਹੋਇਆ ਤੇ ਫਟਾਫਟ ਕਰ ਚੱਲ ਆਪਣੇ ਮਾਂ ਪਿਓ ਤੁਸੀਂ ਉਸ ਟਾਈਮ ਨਾਨਕੇ ਸੀ ਨਾਨਕੇ ਸਾਂ ਦੀਨਾਨਗਰ ਸਾਂ ਅੱਛਾ ਹਾਂ ਤੁਸੀਂ ਫਿਰ ਉੱਥੋਂ ਮਤਲਬ ਕੱਲੇ ਆਏ ਹੋ ਕੱਲੇ ਨਹੀਂ ਆਏ ਮੇਰਾ ਪਿਓ ਲੈ ਕੇ ਆਇਆ ਸੀ ਮੈਨੂੰ ਥਾਣੇ ਚੋਂ ਥਾਣੇ ਚੋਂ ਲੈ ਮੈਂ ਗਏ ਆਪਣੇ ਨਾਨਕੇ ਦੇ ਕੋਲ ਥਾਣੇ ਚ ਸਾਂ ਅੱਛਾ 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 ਤੇ ਉੱਥੇ ਦੀਨਾਨਗਰ ਦਾ ਕੀ ਹਾਲ ਸੀਗਾ ਹਾਂ ਦੀਨਾਨਗਰ ਕਿ ਛੋਟਾ ਕਸਬਾ ਸੀ ਅੱਛਾ ਬਹੁਤ ਸਹੀ ਜਿੱਤੇ ਉਹਨਾਂ ਦੇ ਕੋਲ ਜਿਹੜਾ ਸੀ ਉੱਥੇ ਅੰਬਾਂ ਦੀ ਬੜੀ ਮੌਸਮ ਸੀ ਬੜੀ ਬਹਾਰ ਸੀ ਹੋਈ ਸੀ ਅੱਛਾ ਅੰਬ ਲੱਗੇ ਸੀ ਬੱਲੇ 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 ਇੰਨਾ ਕੰਮ ਇਹੋ ਮੌਸਮ ਸੀ ਅੰਬਾਂ ਦਾ ਅੱਛਾ ਅੱਛਾ ਬਾਕੀ ਮੱਕੀ ਕਿੱਥੇ ਅੱਛਾ ਅੱਛਾ ਤੁਹਾਡੇ ਨਾਨਾ ਜੀ ਦਾ ਕੀ ਨਾਂ ਸੀ ਗਿੰਦਾ ਜੀ ਗਿੰਦਾ ਗਿੰਦਾ ਗੇਂਦਾ ਨਾਨੀ ਦਾ ਨਾਂ ਸੀ ਪਰਸਿੰਨੀ ਪਰਸਿੰਨੀ ਮਾਮੇ ਦਾ ਨਾਂ ਸੀ ਪਿਆਰਾ ਲਾਲ ਉਸ ਤੋਂ ਛੋਟੇ ਦਾ ਸੀ ਸਤਪਾਲ ਮੇਰੀ ਮਾਸੀ ਦਾ ਨਾਂ ਸੀ ਸਤਿਆ ਉਹ ਵੀ ਜਾਣਦਾ ਅੱਛਾ 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 ਬੜੀ ਮਤਲਬ ਕਿ ਇੱਕ ਵੱਖਰੀ ਕਹਾਣੀ ਸਾਨੂੰ ਅੱਜ ਲੱਭੀ ਹੈ ਕਿ ਅਗਰ ਮੈਂ ਤੁਹਾਡੇ ਨਕਸ਼ੇ ਵੱਲ ਵੇਖਾਂ ਨਾ ਤੇ ਦਰਮਿਆਨ 'ਚ ਰਾਵੀ ਹੈ ਠੀਕ ਹੈ ਤੇ ਇਸ ਪਾਸੇ ਤੁਸੀਂ ਹੋ ਤੇ ਉਸ ਪਾਸੇ ਨਾਨਕੇ ਨੇ ਗੁਰਦਾਸਪੁਰ ਕੋਈ ਜ਼ਿਆਦਾ ਦੂਰ ਨਹੀਂ ਹੈ ਜਦੋਂ 47 ਦੇ ਵਿੱਚ ਉਧਰੋਂ ਤੁਸੀਂ ਆਏ ਹੋ ਕੋਈ ਕਾਫਲੇ ਨਾਲ ਆਏ ਹੋ ਜਾਂ ਵੱਖਰੇ ਹੋ ਕੇ ਆਏ ਹੋ ਤੁਹਾਡੇ ਨਾਲ ਤੁਹਾਡੇ ਨਾਨਕੇ ਫਿਰ ਕਿਉਂ ਨਹੀਂ ਆਏ ਅਮਨ ਚਾਂਸ ਹੋ ਗਿਆ ਸੀ ਨਾ ਮੈਨੂੰ ਮੇਰਾ ਜਿਹੜਾ ਵਾਰਲ ਸੀ ਕਿ ਹਾਂ 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 ਉਹ ਪਾਕਿਸਤਾਨੀ ਸੀ ਅੱਛਾ ਮੈਂ ਆਪਣੇ ਨਾਨਕੇ ਕੋਲ ਇੰਡੀਆ ਵਿੱਚ ਸਾਂ ਅੱਛਾ ਤੇ ਮੇਰਾ ਵਾਲਦ ਮੈਨੂੰ ਇੰਡੀਆ ਦੇ ਵਿੱਚੋਂ ਪਾਕਿਸਤਾਨ ਚ ਲਾਇਆ ਅੱਛਾ ਇੱਥੇ ਹਿੰਦੁਸਤਾਨ ਤੇ ਪਾਕਿਸਤਾਨ ਵਰਲਡ ਪੈ ਗਈ ਹੈ ਤੇ ਆਹ ਆਪਣੇ ਅਸੀਂ ਚੱਲੀਏ ਪਾਕਿਸਤਾਨ ਚ ਅੱਛਾ
ਉਹ ਮੈਨੂੰ ਪਾਕਿਸਤਾਨ ਚ ਲਾਇਆ, ਉਸ ਤੋਂ ਬਾਅਦ ਬੰਦਾ ਹੀ ਪੈ ਗਿਆ। ਫਿਰ ਨਹੀਂ, ਦੁਬਾਰਾ ਰਸਤੇ ਦੇ ਵਿੱਚ ਅਸੀਂ ਤੁਸੀਂ ਕੀ ਵੇਖਿਆ? ਰਸਤੇ ਦੇ ਵਿੱਚ ਹਾਲਾਤ ਕਿੱਦਾਂ ਦੇ ਸੀ? ਉਹ ਜੋ ਹਾਲਾਤ ਬਿਲਕੁਲ ਠੀਕ ਸੀ, ਕੁਝ ਨਹੀਂ ਸੀ। ਐਡੇ ਬੇੜੇ ਨਹੀਂ ਸਨਾਲੀ ਅੱਛਾ, ਤੁਸੀਂ ਪਹਿਲੇ ਆ ਗਏ ਸੀ? ਇਹਦੇ ਆਗੇ ਸਾਜੀ ਕੁਛ ਮਹੀਨੇ ਪਹਿਲੇ ਆ ਗਏ। ਉਸ ਤੋਂ ਬਾਅਦ ਫਿਰ 400 ਚੱਲ ਤਲਵਾਰਾਂ ਚੱਲ ਰਹੀਆਂ ਨੇ, ਬਰਛੀਆਂ ਚੱਲ ਰਹੀਆਂ, ਕੁਵਾਰੀਆਂ ਚੱਲ ਰਹੀਆਂ ਨੇ। ਅੱਛਾ, ਦੀਨਾ ਨਗਰ ਦੇ ਵਿੱਚ ਕਿਸੇ ਨੂੰ ਜਾਣਦੇ ਸੀ ਤੁਸੀਂ? ਕੋਈ ਸਰਦਾਰ ਫੈਮਿਲੀ ਜਾਂ ਕੋਈ ਹੋਰ ਤੁਹਾਡੇ ਨਾਨੇ ਤੋਂ ਇਲਾਵਾ? ਕੋਈ ਦੀਨਾ ਨਗਰ 'ਚ ਪਤਾ ਉੱਥੇ ਤੁਹਾਡੀਆਂ ਫੈਮਲੀਆਂ ਜਿਹੜੇ ਮਸੀਹ ਬਰਾਦਰੀ, ਕ੍ਰਿਸਚੀਅਨ ਬਰਾਦਰੀ? ਹੋ ਸਕਦਾ ਹੈ ਕਿ ਮੇਰੇ ਨਾਨੇ ਨੂੰ ਬਹੁਤ ਲੋਕੀ ਜਾਣਦੇ, ਥਾਣੇਦਾਰ ਮੁਲਾਜ਼ਮ ਸੀ। ਥਾਣੇਦਾਰ ਮੁਲਾਜ਼ਮ ਸੀ? ਥਾਣੇ ਦਾ ਮੁਲਾਜ਼ਮ, ਥਾਣੇ ਦਾ ਮੁਲਾਜ਼ਮ ਸੀ। ਠੀਕ 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 ਠੀਕ। ਮਤਲਬ ਤੁਹਾਡੇ ਜਿਹੜੀ ਕ੍ਰਿਸਚੀਅਨ ਬਰਾਦਰੀ ਸੀ, ਕੋਈ 2-4 ਹੋਰ ਬੰਦਿਆਂ ਦੇ ਨਾਮ ਨਹੀਂ ਚੇਤਾ ਉੱਥੇ? ਕੋਈ ਦੀਨਾ ਨਗਰ ਦੇ ਵਿੱਚ ਸਿੱਖਾਂ ਦੇ, ਮੁਸਲਮਾਨਾਂ ਦੇ, ਹਿੰਦੂਆਂ ਦੇ ਨਾਮ? ਉਹਦਾ ਨਾਲ ਨਹੀਂ ਸੀ। ਥਾਣੇ ਵਿੱਚ ਉਹਨਾਂ ਨੂੰ ਘੱਟ ਮਿਲਿਆ ਸੀ। ਜਿਹੜੇ ਨਾਨੇ ਨੂੰ ਦੀਨ ਦਾ ਜਿਹਨਾਂ ਦਾ ਨਾਂ ਸੀ, ਪਿਆਰਾ ਰਾਜ ਸੀ, ਸਤਪਾਲ ਸੀ, ਸੱਚਾ ਸੀ ਨਾਂ, ਸਿੰਘ ਸੀ। ਇਹਨਾਂ ਦਾ ਕੁਆਟਰ ਥਾਣੇ ਦੇ ਵਿੱਚ। ਅੱਛਾ, ਗਵਰਨਮੈਂਟ ਚ ਉੱਥੇ ਉਹ ਹਿੰਦੁਸਤਾਨ, ਪਾਕਿਸਤਾਨ, ਜ਼ਿੰਦਾਬਾਦ, ਮੁਰਦਾਬਾਦ ਐਸਾ ਹੁੰਦਾ ਹੈ। ਜਲਸੇ ਜਾਂਦੇ ਨੇ ਸਨ। ਅੱਛਾ, ਕੁਆਰੀਆਂ ਮਰਸ਼ੀਆਂ ਪਾ ਕੇ ਨਾਲ ਜਿਹੜੇ ਸਿੱਖ ਸੀ ਉਹ ਖੰਡ ਲੈ ਕੇ ਜਾ ਰਹੇ ਨੇ ਥਾਣੇ ਚੜਾਈ ਕਰਕੇ। ਫਿਰ ਮੁਸਲਮਾਨ ਚੌਖੜਾ ਜਾ ਰਹੇ ਨੇ। ਉਸ ਤੋਂ ਮੇਰਾ ਵਾਲਦੀ ਉਹਨੇ ਮੈਨੂੰ ਜਾ ਕੇ ਛੱਡਿਆ। ਉਸ ਤੋਂ ਬਾਅਦ ਸਾਨੂੰ ਪਤਾ ਨਹੀਂ, ਇੱਕ ਪਾਕਿਸਤਾਨ ਦੇ ਸਾਨੂੰ ਲਿਆ ਹੋ ਗਿਆ। ਅੱਛਾ ਬਜ਼ੁਰਗੋ, ਉਸ ਵੇਲੇ ਤੁਸੀਂ ਦੱਸਿਆ 47 ਤੋਂ ਪਹਿਲੇ ਸਾਰੇ ਭਰਾਵਾਂ ਵਾਂਗ ਸੀ। ਹੈ ਬਿਲਕੁਲ ਬੜੇ ਪਿਆਰ। ਉਸ ਤੋਂ ਬਾਅਦ ਇੱਕਦਮ ਫਿਰ ਕੀ ਹੋਇਆ? ਇੱਕਦਮ ਇਸ ਤਰ੍ਹਾਂ ਹੋਇਆ ਕਿ ਬਸ ਨਫ਼ਰਤਾਂ ਹੋ ਗਈ। ਨਫ਼ਰਤਾਂ ਹੋ ਗਈਆਂ? ਸਿਆਸਤਦਾਨਾਂ ਨੇ ਨਫ਼ਰਤਾਂ ਪਾਤੀਆਂ? ਨਾ ਪਾਤੀਆਂ ਉਹਨਾਂ ਨੇ ਕਿਹਾ। ਨਹੀਂ ਤੇ ਸਾਡੀ ਆਪਸ 'ਚ ਕੀ ਲੜਾਈ? ਕਾਹਦੀ ਲੜਾਈ? ਕੋਈ ਲੜਾਈ ਨਹੀਂ ਸੀ। ਪਾਕਿਸਤਾਨੀਆਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੁਸਤਾਨੀਆਂ ਵਾਲਿਆਂ ਨੂੰ ਉਹ ਮਿਲ ਗਿਆ, ਤੇ ਲੜਾਈ ਕਾਹਦੀ ਰਹੀ? ਲੜਾਈ ਬਸ ਕੋਈ ਵੀ ਨਹੀਂ ਸੀ। ਬਾਕੀ ਇਹ ਆ ਕਿ ਇਹਨਾਂ ਦੇ ਵਿੱਚ ਇਹ ਆ ਕਿ ਆ ਸਿਆਸਤਦਾਨ ਜਿਹੜੇ ਸੀ, ਹਾਂ, ਜਿਹੜੇ ਸਿਆਸਤਦਾਨ ਸੀ ਉਹਨਾਂ ਨੇ ਆਪਣੇ ਫਾਇਦੇ ਚੁੱਕੇ। ਉਹਨਾਂ ਨੇ ਹਾਂ, ਲੋਕਾਂ ਦੇ ਬੱਚੇ ਮਾਰ ਕੇ ਅੱਜ ਵੀ ਬਾਰਡਰਾਂ ਤੇ ਵੇਖ ਲਓ ਇਹੀ ਚੱਲ ਰਿਹਾ। ਇਹੋ ਕੁਛ। ਹਾਂ। ਅੱਛਾ ਮਾਂ ਜੀ, ਤੁਸੀਂ ਉਸ ਵੇਲੇ ਆਪਣੇ ਪਿੰਡ 'ਚ ਸੀ, ਤੁਸੀਂ ਨਾਨਕੇ ਨਹੀਂ ਸੀਗੇ? ਨਹੀਂ, ਸਿਰਫ ਮੈਂ ਘਰ ਸੀ। ਤੁਹਾਡੇ ਪਿੰਡ ਦੇ ਹਾਲਾਤ ਤੋਂ ਵਾਕਿਆਤ ਦਾ ਕੋਈ ਪਤਾ ਤੁਹਾਨੂੰ? ਪਤਾ ਨਹੀਂ, ਇਹ ਲੁੱਟਮਾਰ ਜੋ ਹੋਈ ਹੈ। ਹਾਂ। ਫਿਰ ਲੋਕ ਨਾ ਕੀਤਾ, ਪਰ ਜਿਹਨੇ ਲੁੱਟਮਾਰ ਕੀਤੀ ਨਾ ਸਾਡੇ ਸਿੱਖਾਂ ਦਾ ਨਾ ਆਪਣਾ ਡੰਗਰਾਂ ਦਾ ਮਾਤਾ ਸੀ। ਹਾਂ ਹਾਂ। ਤੇ ਇੱਥੇ ਲਿਆ ਉਹ। ਅੱਛਾ। ਸਾਡੇ ਘਰ ਨੇ ਤੇ ਨਾਲ ਡੰਗਰ ਨੇ, ਇਹਨਾਂ ਦੇ ਬੱਚੇ ਮਤਲਬ ਤਵੇਲਾ ਸਾਰੇ ਮਤਲਬ ਚੀਜ਼ਾਂ ਜਿੰਨੀ ਖੜੀਆਂ ਨਾ ਇੱਥੇ ਲਿਆ ਹੋਇਆ ਇਸ ਜਗ੍ਹਾ ਤੇ। ਅੱਛਾ। ਇਹਨਾਂ ਨੂੰ ਪਤਾ, ਅਸੀਂ ਕੋਟਸਾ ਦੀ ਪਤਾ ਕੀ ਐਡਾ ਕੁ ਟਰੰਕ ਸੀ, ਮੈਂ ਛੋਟੀ ਜਿਹੀ ਕਿਉਂਕਿ ਉਹ ਮੈਂ ਟਰੰਕ ਡਰਦੇ ਮੈਂ ਕਰ ਦੇ ਖਾਲੀ ਸੀ। ਜਮਾ ਕਰਾ ਦੇਣਾ ਜਿਹੜੀ ਲੁੱਟਮਾਰ ਕੀਤੀ ਹੈ ਨਾ, ਜਿਹਨੇ ਕੀਤੀ ਹੈ, ਜੋ ਕੁਛ ਕਿਹਨੇ ਕੁਛ ਕੀਤਾ ਵਾਪਸ ਕਰ ਦਿਓ। ਵਾਪਸ ਕੋਈ ਘਰ ਨਾ ਰੱਖਿਓ। ਅੱਛਾ ਅੱਛਾ। ਤੇ ਬਾਕੀ ਉਹਨਾਂ ਜਿਹੜੇ ਭੰਡੇ ਲੋਕ ਸੀ ਉਹ ਤੇ ਵਿਚਾਰੇ ਵਾਪਸ ਕਰਕੇ ਆਏ। ਕੋਈ ਹਿੰਦਣੀ, ਕੋਈ ਸਿੱਖ, ਕੋਈ ਕਿਸੇ ਨੂੰ ਲਕਾਇਓ ਨਾ ਕਿਸੇ ਨੂੰ ਆਪਣੇ ਘਰ ਵਿੱਚ। ਅੱਛਾ, ਤੁਹਾਨੂੰ ਮਤਲਬ ਪਿੰਡ 'ਚ ਐਲਾਨ ਹੋ ਗਿਆ ਕਿ ਕਿਸੇ ਸਿੱਖ ਨੂੰ ਆਪਣੇ ਘਰਾਂ 'ਚ ਲਕਾਣਾ ਨਹੀਂ ਹੈਗਾ? ਹਾਂ। ਤੇ ਇੱਕ ਮੇਰੇ ਦੋਸਤ ਸੀ, ਉਹਦੀ ਔਲਾਦ ਨਹੀਂ ਸੀਗੀ। ਹਾਂ ਹਾਂ। ਤੇ ਉਹਦਾ ਬੜੀ ਦੇਰ ਬਾਅਦ ਪੁੱਤਰ ਹੋਇਆ। ਹਾਂ ਹਾਂ। ਤੇ ਉਹ ਮੇਰਾ ਬਾਈ ਨੇ ਕਿਹਾ ਮਦੀਨਾ ਯਾਰ ਮੇਰਾ ਪੁੱਤਰ ਕਿਸੇ ਤਰੀਕੇ ਨਾਲ ਪਹੁੰਚਾ ਦੀ। ਅੰਮ੍ਰਿਤ ਸਿੰਘ ਦੀ ਗੱਲ ਹੈ ਨਾ? ਹਾਂ, ਅੰਮ੍ਰਿਤ ਸਿੰਘ। ਹਾਂ, ਮੇਰੇ ਬੱਚੇ ਨੂੰ ਦੇ ਦੇ। ਉਹ ਡਰਦੇ ਨਾ ਬੱਚਾ ਫੜੇ ਨਾ ਹੋਰ, ਇੰਨੀ ਸੰਭਾਲਿਆ ਹੋਇਆ ਸੀ। ਜਦੋਂ ਤਰਲੇ ਲੈਂਦੇ ਹਨ। ਅੱਛਾ। ਪਿਆਰ ਬਹੁਤ ਸੀ ਮੇਰੇ ਬਾਈ ਨਾਲ ਸਿੱਖਾਂ ਨਾਲ। ਅੱਛਾ। ਭੁੱਲਦੇ ਨੇ ਉਹ ਵੀ ਸਿੱਖੀ ਸੀਗੇ। ਭੁੱਲਦੇ ਨੇ ਹਨ। ਫਿਰ ਪ੍ਰਵਾਨ ਜੀ ਜੋ ਨਾ ਅਹਿਮਦੀਨ ਸੀ। ਅੱਛਾ। ਮਾਲ ਡੰਗਰ ਰੱਖਿਆ ਸੀ, ਅੱਲਾ ਨੇ ਬੜਾ ਦਿੱਤਾ ਸੀ। ਅੱਛਾ। ਬਸ ਇਹਨਾਂ ਨੇ ਮੈਂ ਇੰਨੀ ਕੁ ਸੰਭਾਲ ਹੈਗੀ ਹੈ ਤੇ ਖੁਦਾ ਨੇ ਸਾਡੇ ਪਿਓ ਨੂੰ ਬਚਾ ਲਿਆ ਸੀ। ਭੈਣ ਕੋ ਗਿਆ ਸੀ ਗੁਜਰ ਵਾਲੀ। ਅੱਛਾ, ਤੁਹਾਡੇ ਪਿੰਡ 'ਚ ਕੋਈ ਕਤਲੋ ਗਾਰਤ ਤੇ ਨਹੀਂ ਹੋਈ? ਜਿਹੜੇ ਬੜੀ ਕਤਲ, ਸਾਡੀ ਮਾਂ ਨੇ ਸਾਨੂੰ ਫੜਿਆ ਸੀ ਹੱਥ 'ਚ ਦੋਨਾਂ ਭੈਣਾਂ ਨੂੰ, ਤੇ ਛੋਟੀ ਛੋਟੀਆਂ ਚਿੜੀਆਂ ਤੇ ਲਾਸ਼ਾਂ ਦੇ ਕੋਲ ਲੰਘ ਜਾਂਦੇ ਹਾਂ। ਓਏ ਹੋਏ, ਬੜੀਆਂ ਲਾਸ਼ਾਂ ਵੇਖ ਕੇ ਦਿਲ ਘਬਰਾਉਂਦਾ ਸੀ। ਅੱਛਾ। ਹਾਂਜੀ। ਤੇ ਮਾਤਾ ਜੀ, ਜਿਵੇਂ ਤੁਸੀਂ ਪਹਿਲੇ 47 ਤੋਂ ਪਹਿਲੇ ਤੁਸੀਂ ਜਿਵੇਂ ਦੱਸਿਆ, ਤੁਹਾਡੇ ਵੀਰ ਨੇ ਵੀ ਦੱਸਿਆ ਕਿ ਹਾਲਾਤ ਠੀਕ ਸਨ, ਤੇ ਫਿਰ ਕਿਉਂ 47 ਵਿੱਚ ਮਤਲਬ ਕਿ ਪਿੰਡ ਦੇ ਲੋਕ ਆਪਸ 'ਚ ਲੜ ਪਏ ਜਾਂ ਬਾਹਰੋਂ ਹਮਲਾਵਰ? ਹੋਈ ਆ ਕਰਦੇ ਆ ਲੋਕਾਂ ਨੂੰ ਚੁਰੀਆਂ ਤੇ ਵਰਸੀਆਂ ਲੈ ਚੜ, ਉਹਦਾ ਮੈਨੂੰ ਪਤਾ, ਹੋਰ ਨਹੀਂ ਪਤਾ। ਅੱਛਾ, ਹੋਰ ਜ਼ਿਆਦਾ ਨਹੀਂ ਪਤਾ? ਹੋਰ ਨਹੀਂ ਪਤਾ। ਬਾਅਦ 'ਚ ਫਿਰ ਅਮਨ ਚੇਂਜ ਹੋਇਆ, ਫਿਰ ਆਪਣੇ ਘਰ ਟਿਕਟ ਕਾ ਹੋ ਗਏ। ਫਿਰ ਬਾਅਦ 'ਚ ਤੇ ਫਿਰ ਡੰਗਰ ਡੁੰਗਰ ਲੈ ਕੇ ਵੇਚ ਕੇ ਫਿਰ ਬਣਾਇਆ ਬਸ ਚਲੇ ਜਾਈਏ ਇੰਡੀਆ ਚਲੀ ਜਾਈਏ। ਅੱਛਾ। ਉਹ ਡੰਗਰ ਨੂੰ ਮੇਰੀ ਲਾਹੌਰ ਆ ਗਏ, ਫਿਰ ਕਿਸੇ ਕਿਰਾਇਆ ਮਕਾਨ ਤੇ ਮਕਾਨ ਕਿਰਾਏ ਤੇ ਲਿਆ, ਮਹੀਨਾ ਕਰੇ ਜਿੰਨਾ ਪੈਸਾ ਸੀ ਡੰਗਰਾਂ ਦਾ ਸਾਰਾ ਉੱਥੇ ਲਾਤਾ। ਰੋਟੀ ਪਾਣੀ ਖਾਦਾ, ਸਾਡੇ ਮਾਂ ਬਾਪ ਸਭ ਖਵਾਇਆ, ਕੋਈ ਆਪਣੇ ਖਰਚਾ ਖੁਰਚਾ ਕਰਦੇ ਕਰਦੇ ਉਹ ਸਾਰੇ ਪੈਸੇ ਨਿਕਲਣ ਲੱਗੇ। ਅੱਛਾ, ਤੁਹਾਡੀ
ਕਿਉਂਕਿ ਤੁਹਾਡਾ ਨਾਨਕਾ ਉੱਥੇ ਰਹਿ ਗਿਆ। ਕਦੀ ਤੁਹਾਡੀ ਮਾਂ ਨੇ ਦਿਲ 'ਚ ਜਾਂਦੇ ਤੱਕ ਇਹ ਖੁਆਇਸ਼ ਨਹੀਂ ਆਈ ਕਿ ਯਾਰ ਮੇਰੇ ਵੀਰ, ਮੇਰਾ ਪਿਓ, ਮੇਰੀ ਮਾਂ? ਘਰ ਦੇ ਲੋਕ ਚਿੱਠੀਆਂ ਦੇ ਪੜ੍ਹਦੇ ਆ ਪੜ੍ਹਦੇ ਤੇ ਮੈਨੂੰ ਹੁੰਦੀ ਸੀ ਸਾਨੂੰ ਸਮਾਜ ਦੀ ਮਾਂ ਹੁੰਦੀ ਸੀ ਵਿੱਚ ਸਾਨੂੰ ਭੈਣ ਭਰਾ ਛੋਟੇ ਜਾਣੇ ਪਰ ਬਿਲਕੁਲ ਰਸਤੇ ਬੰਦ ਹੋਣੇ ਆ ਤੇ ਸਾਰੇ ਜਦ ਵੀ ਮੇਰੇ ਰਸਤੇ ਬੰਦ ਹੋ ਗਏ ਬਣਾਉਂਦੇ। ਨਹੀਂ ਫਿਰ ਵੀ ਹੁੰਦਾ ਹੈ ਨਾ ਕਿ ਯਾਰ ਮੇਰੇ ਭਰਾ ਉੱਥੇ ਨੇ, ਮੇਰਾ ਚਿੱਠੀਆਂ ਪਾਉਂਦੇ ਰਹਿੰਦੇ, ਚਿੱਠੀਆਂ ਪਾਉਂਦੇ ਨੇ। ਉਹ ਤਾਂ ਮੈਂ ਏਡੀ ਹੋ ਗਏ ਸਮਾਜ ਸੀ ਹਾਂਜੀ। ਫਿਰ ਵੀ ਬੱਚੀਆਂ ਮਾਂ ਦੇ ਕਰੀਬ ਹੁੰਦੀਆਂ ਨੇ ਨਾ, ਮਤਲਬ ਵੰਡ ਤੋਂ ਬਾਅਦ ਵੀ ਮਾਂ ਫਿਰ ਬੱਚੇ ਨੂੰ ਦੱਸਦੀ ਹੈ ਨਾ, ਜਿਸ ਤਰ੍ਹਾਂ ਸਾਡੇ ਵੱਡ ਵਡੇਰਿਆਂ ਨੇ ਕੁਝ ਸੀਨਾ ਬਸੀਨਾ ਵੀ ਗੱਲਾਂ ਦੱਸੀਆਂ, ਠੀਕ ਹੈ। ਤੇ ਇਸ ਤਰ੍ਹਾਂ ਉਹ ਬੱਚੀਆਂ ਨਾਲ ਜ਼ਰਾ ਜ਼ਿਆਦਾ ਮਾਂ ਕਲੋਜ਼ ਹੁੰਦੀ ਹੈ। ਤੇ ਕਦੀ ਮਾਂ ਨੇ ਇਸ ਚੀਜ਼ ਦਾ ਗਿਲਾ ਸ਼ਿਕਵਾ ਬੱਚਿਆਂ ਨਹੀਂ ਕੀਤਾ ਜਾਂ ਖੁਆਇਸ਼ ਨਹੀਂ ਕੀਤੀ ਕਿ ਯਾਰ ਮੈਂ ਆਪਣੇ ਭਰਾਵਾਂ ਕੋਲ ਜਾਂ ਮੈਂ ਆਪਣੇ ਮਾਪਿਆਂ ਦੇ ਕੋਲ? ਅੱਛਾ ਗਈ ਸਨ ਮਾਂ ਜਿਹੜਾ ਛੋਟਾ ਭਾਈ ਹੈ ਨਾ ਦਿੱਤਾ ਉਹ ਕੁਛੜ ਸੀ ਮੇਰੀ ਪੋਤੀ ਜਿਹੜੀ ਕੁੜੀ ਦੀ ਛੋਟੀ ਪੋਤੀ ਉਹਦੀ ਦੱਸ ਜਦੋਂ ਆਏ ਉਹ ਕੜਕੜੇ ਨੂੰ ਚਾਂਦੀ ਦੇ ਪਾਏ ਨਾ ਮੇਰੇ ਨਾਨਕੇ ਨੂੰ ਮੁੰਡੇ ਨੂੰ। ਅੱਛਾ ਆਪਣੇ ਦੋਤੇ ਨੂੰ ਭਾਈ ਛੋਟੇ ਸਾਲ ਛੋਟਾ ਸੀ ਉਹਨੂੰ ਸੰਭਾਲਿਆ ਜੀ। ਬਸ ਉਹ ਤੋਂ ਬਾਅਦ ਸਾਨੂੰ ਨਹੀਂ ਪਤਾ ਲੱਗਾ ਵੀ ਕੀ ਬਣਿਆ ਤੇ ਕੀ ਬਣਿਆ ਤੇ ਕੀ ਨਹੀਂ। ਤੇ ਆਉਂਦੇ ਨਹੀਂ ਹੈ ਪੱਤਰ ਜਿਹਨੂੰ ਕਹਿੰਦੇ ਉਹ ਪੱਤਰ ਕਹਿੰਦੇ ਨਾ ਉਹ ਮੈਂ ਆਪਣਾ ਖੱਟ ਪੱਤਰ ਹਾਂਜੀ। ਚਲੋ ਅਸੀਂ ਦੀਨਾ ਨਗਰ ਵਾਲਿਆਂ ਦੇ ਸਾਹਮਣੇ ਇੱਕ ਜਿਹੜੀ ਅਰਜ਼ੀ ਹੈ, ਰਿਕੁਐਸਟ ਹੈ, ਬੇਨਤੀ ਹੈ, ਉਹ ਆਪਾਂ ਜ਼ਰੂਰ ਕਰਾਂਗੇ ਕਿ ਜਿਹੜੇ ਤੁਹਾਡੇ ਨਾਨਕੇ ਨੇ, ਉਹ ਜਿਹੜੇ ਨਾਂ ਤੁਸੀਂ ਲਏ ਨੇ, ਉਹਨਾਂ ਤੱਕ ਸਾਡੀ ਵੀਡੀਓ ਜ਼ਰੂਰ ਪਹੁੰਚਾ ਦੇਣ। ਬੜੀ ਗੱਲ ਬੜੀ ਹੈ। ਅੱਛਾ ਬਜ਼ੁਰਗੋ, ਉਹ ਦੀਨਾ ਨਗਰ ਜਿਹੜਾ ਹੈਗਾ ਉਹ ਕਿਉਂਕਿ ਤੁਸੀਂ ਨਾਨਕਿਆਂ ਵਾਲੇ ਪਾਸੇ ਜ਼ਿਆਦਾ ਰਹੇ ਹੋ, ਉਹ ਚੇਤੇ ਆਂਦਾ? ਹਾਂ। ਤੇ ਤੁਹਾਡੇ ਵਾਲਦ ਸਾਹਿਬ ਕੀ ਕਰਦੇ ਸੀਗੇ? ਬਾਜਾ ਭਾਈ ਵਾਈ ਬੀਜੀ ਕਰਦੇ। ਇਸ ਤਰ੍ਹਾਂ ਸਨ। ਇਹ ਅਮਰ ਸਿੰਘ ਦਾ ਯਾਰ ਸੀ। ਯਾਰ ਸੀ। ਤੁਹਾਡਾ ਕੀ ਲੱਗਦਾ ਸੀ ਇਹ? ਮੇਰਾ ਵਾਲਦ ਤੇਰੇ ਵਾਲਦ ਸਾਹਿਬ ਤੁਹਾਡੇ ਕੀ ਨਾਂ ਦੱਸਿਆ ਸੀ? ਮੈਂ ਭੁੱਲ ਗਿਆ। ਅਹਿਮਦੀਨ। ਅਹਿਮਦੀਨ। ਠੀਕ 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 ਠੀਕ, ਜ਼ਬਰਦਸਤ। ਫਿਰ ਤੇ ਯਾਦਾਂ ਬੜੀਆਂ ਸਮੇਟੀਆਂ ਹੋਈਆਂ ਨੇ। ਇਹ ਤੁਸੀਂ ਵੇਖ ਸਕਦੇ ਹੋ, ਇਹ ਅਹਿਮਦੀਨ ਨੇ ਔਰ ਅਮਰ ਸਿੰਘ ਦੇ ਜਿਹੜੇ ਸੀ ਉਹ ਯਾਰ ਸੀਗੇ। ਸਿਆਲਕੋਟ ਇਹਨਾਂ ਦਾ ਜਿਹੜਾ ਸੀ ਉਹ ਸਿਆਲਕੋਟ ਦੇ ਲਾਗੇ ਮਡੱਪਰ ਪਿੰਡ ਸੀਗਾ, ਜਿਹੜਾ ਸਿਆਲਕੋਟ ਤੇ ਜਿੱਥੇ ਇਹਨਾਂ ਨੂੰ ਇੱਕ ਖੁਆਇਸ਼ ਹੈ ਇਹਨਾਂ ਦੀ ਕਿ ਇਹ ਆਪਣੇ ਨਾਨਕੇ ਪਰਿਵਾਰ ਨੂੰ ਲੱਭਣ ਦੀ। ਉੱਥੇ ਇਹਨਾਂ ਨੂੰ ਖੁਆਇਸ਼ ਹੈ ਕਿ ਇਹ ਆਪਣੇ ਬਾਪ ਦੇ ਜਿਹੜੇ ਦੋਸਤ ਨੇ ਅਮਰ ਸਿੰਘ, ਉਹਨਾਂ ਨਾਲ ਵੀ ਉਹਨਾਂ ਦੇ ਬੱਚਿਆਂ ਨਾਲ ਕੋਈ 4 ਮਿੰਟ ਦੀ ਕੋਈ ਗੱਪਸ਼ਪ ਹੋ ਜਾਵੇ ਤੇ ਚਲੋ ਇਹ ਖੁਸ਼ ਹੋ ਜਾਣਗੇ। ਤੇ ਅਮਰ ਸਿੰਘ ਦਾ ਕੋਈ ਪਤਾ ਕਿ ਉਹਨਾਂ ਨਾਲ ਹੋਰ ਕੌਣ ਕੌਣ ਰਹਿੰਦੇ ਸੀ? ਨਹੀਂ ਜਾਣਦੇ? ਕੋਈ ਅਮਰ ਸਿੰਘ ਦੇ ਬੱਚਿਆਂ ਦੇ ਨਾਂ? ਉਹਦਾ ਬੱਚਾ ਸੀ, ਬੇਟਾ ਸੀ ਇੱਕ ਜਿਹੜਾ ਮੇਰੀ ਭੈਣ ਕਿਹਦੇ ਲਕਾੜੇ ਨੂੰ ਲਕਾ ਦਿਓ ਲਕਾੜੇ ਨੂੰ। ਬਹੁਤ ਨਫ਼ਰਤ ਹੋ ਗਈ ਸੀ। ਬਹੁਤ ਨਫ਼ਰਤ ਹੋ ਗਈ। ਬਹੁਤ ਨਫ਼ਰਤ। ਪਤਾ ਨਹੀਂ ਸੀ ਲੱਗਦਾ ਕਿਹਨੂੰ ਮਾਰ ਜ਼ਿੰਦਾ ਚਲੇ ਗਏ ਸੀ ਫਿਰ? ਜਿੰਨਾ ਚਲੇ ਗਏ ਸੀ ਅਮਰ ਸਿੰਘ ਉਰੀ। ਹਾਂ ਹਾਂ ਹਾਂ। ਬੱਚੇ ਦਾ ਪਹਿਲੇ ਬੱਚਾ ਕਲਾਇਆ ਕਿ ਗੁਰਦੁਆਰਾ ਵੀ ਹੈ ਸੀ ਮੁਡੱਪਰ ਵਿੱਚ? ਹਾਂ ਗੁਰਦੁਆਰਾ ਹੈ। ਅੱਛਾ ਅੱਛਾ। ਬੜਾ ਛੱਪੜ ਦੇ ਕੰਢੇ ਤੇ ਜਾ ਕੇ ਬਾਅਦ ਚ ਬਹੁਤ ਪਿਆਰ ਕਰਦੇ ਰਹੇ। ਜਾ ਕੇ ਪ੍ਰਸ਼ਾਦ ਪ੍ਰਸ਼ੂਦ ਲੈਂਦੇ ਰਹੇ? ਦੱਸ ਲਿਆ ਬੜੇ ਪਿਆਰ ਸੀ ਜੀ ਬਸ। ਅੱਛਾ। ਬੜੇ ਸਾਡਾ ਦਿਲ ਕਿੰਨਾ ਖੁਸ਼ ਹੋਇਆ। ਹਾਂ। ਤੇ ਹੋਰ ਕੋਈ ਜਿਹੜਾ ਹੈ ਉਹ ਹੋਰ ਕਿਸੇ ਦਾ ਨਾਂ ਨਹੀਂ ਚੇਤੇ? ਕੋਈ ਪਿੰਡ 'ਚ ਕੋਈ ਜਿਹੜਾ ਹੈ ਉਹ ਗੁਰਦੁਆਰੇ 'ਚ ਰਹਿਣ ਵਾਲਾ ਜਾਂ ਕੋਈ ਹੋਰ ਜਿਹੜਾ ਹੈ ਉੱਥੇ? ਹਾਂ। ਬਹੁਤ। ਕੋਈ ਤੁਹਾਡੇ ਘਰ ਦੇ ਲਾਗੇ ਕੋਈ ਕਿਸੇ ਦਾ ਨਾਮ? ਬਸ ਉਹ ਜ਼ਿਆਦਾ ਮਸ਼ਹੂਰ ਮਰੂਫ ਜਿਹੜੇ ਬੰਦੇ ਸੀ ਕਿ ਨਹੀਂ, ਅਮਰੂ ਤੇ ਅਮਰ ਸਿੰਘ। ਅਮਰੂ ਕਹਿੰਦੇ ਸੀ ਤੇ ਅਮਰ ਸਿੰਘ ਉਹਦਾ ਨਾਮ ਸੀ। ਮਡੱਪਰ ਸਿਆਲਕੋਟ। ਬਹਾਦਰ ਬੰਦਾ ਸੀ। ਅੱਛਾ ਅੱਛਾ। ਚਲੋ ਜੀ, ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਰਾਹੀਂ ਉਹਨਾਂ ਨੂੰ ਸਾਰਾ ਪਤਾ ਲੱਗ ਜੂਗਾ। ਉਹਦੇ ਬੱਚੇ ਦੇ ਸੁਣ ਗਏ ਉਹਨਾਂ ਕਿਉਂਕਿ ਉਹ ਹੁਣ ਵਿਚਾਰਾ ਸਾਡੇ ਵਾਂਗ। ਹਾਂ ਬਜ਼ੁਰਗੋ, ਕੁਛ ਗੱਲਾਂ ਜਿਹੜੀਆਂ ਨੇ ਉਹ ਹਕੀਕਤ ਹੁੰਦੀਆਂ ਨੇ, ਬੰਦਾ ਉਤੋਂ ਲੁਕੋ ਨਹੀਂ ਰੱਖ ਸਕਦਾ। ਠੀਕ ਹੈ। ਤੇ ਜ਼ਾਹਰ ਆ ਉਹ ਉਸ ਟਾਈਮ ਨੰਬਰਦਾਰ ਸੀ ਤੇ ਹੁਣ ਤੇ ਉਹ ਰੱਬ ਕਰੇ ਕਿ ਉਹਨਾਂ ਦੀ ਹਯਾਤੀ ਹੋਵੇ, ਲੇਕਿਨ ਬੱਚੇ ਤੇ ਹੋਣਗੇ ਨਾ। ਮੁਡੱਪਰ ਪਿੰਡ ਦੇ ਜਿਹੜਾ ਹੈ ਨਾ ਉਹ ਜਿਹੜੇ ਤੁਸੀਂ ਪਿੰਡਾਂ ਦੇ ਨਾਂ ਲਏ ਨੇ, ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਵਕਤਾਂ ਦੇ ਵਿੱਚ ਕਿਸੇ ਕੋਲ ਛੁਰੀ ਨਹੀਂ ਸੀ ਹੁੰਦੀ, ਉਹਦੇ ਕੋਲ ਪਿਸਤੌਲ ਹੁੰਦਾ ਸੀ। ਅੱਛਾ, ਪਿਸਤੌਲ ਵੀ ਹੈਗਾ ਸੀ ਉਹਨਾਂ ਕੋਲ? ਉਹਨਾਂ ਕੋਲ ਹੁੰਦਾ ਸੀ ਸਾਡੇ ਪਿੰਡ ਦੇ ਵਿੱਚ। ਅੱਛਾ ਅੱਛਾ ਅੱਛਾ। ਅਮਰ ਸਿੰਘ ਬਹਾਦਰ ਬੰਦਾ ਸੀ। ਬਹਾਦਰ ਬੰਦਾ ਸੀ। ਠੀਕ। ਅੱਛੇ ਲੋਕਾਂ ਨੂੰ ਅੱਛਾ ਹੀ ਕਹਿਣਾ ਪੈਂਦਾ ਭਾਵੇਂ ਕੁਛ ਵੀ ਹੋਵੇ। ਆਹੋ, ਨਹੀਂ ਸਹੀ ਹੈ, ਹਕੀਕਤ ਹੈ। ਤੇ ਫਿਰ ਤੁਸੀਂ ਸਿਆਲਕੋਟ ਤੋਂ ਲਾਹੌਰ ਕਦੋਂ, ਕਿਹੜੇ ਸੰਨ 'ਚ ਸ਼ਿਫਟ ਹੋਏ? ਉਸੇ ਸੰਨ 'ਚ 47 'ਚ? 47 ਦੇ। ਕਿਉਂ ਤੁਸੀਂ ਫਿਰ ਉੱਥੋਂ ਕਿਉਂ ਕਿ ਆ ਗਏ ਸੀ? ਆਪਣੇ ਕਹਿੰਦੇ ਸਾਂ ਇਹ ਆਪਣੇ ਨਾਨਕਿਆਂ ਕੋਲ ਚਲੇ ਗਏ, ਇੰਡੀਆ ਚਲੇ ਗਏ, ਕਿਉਂਕਿ ਸਾਡਾ ਪਿਆਰ ਨਾਨਕਿਆਂ ਨਾਲ ਜ਼ਿਆਦਾ ਸੀ।
ਠੀਕ ਠੀਕ ਸਿਆਲਕੋਟ ਜ਼ਿਲ੍ਹੇ 'ਚ ਘੱਟ ਸੀ ਪਿਆਰ, ਦਾਦਕਿਆਂ ਨਾਲ ਘੱਟ ਸੀ ਤੇ ਨਾਨਕਿਆਂ ਨਾਲ ਬੜਾ ਪਿਆਰ ਸੀ। ਬਹੁਤਾ ਪਿਆਰ ਸੀ ਤੇ ਨਾਨਕੇ ਵਿਛੜ ਗਏ। ਨਾਨਕੇ ਵਿਛੜ ਗਏ। ਦਾਦਕੇ ਜਿਹੜੇ ਇੱਕ ਉਹਨਾਂ ਦੇ ਵਿਛੜੇ ਸਨ 47 ਦੇ ਵਿਛੜੇ। ਹਾਏ 47 ਦੇ ਵਿਛੜੇ ਤੇ ਅੱਜ ਵੀ ਵਿਛੜੇ ਨੇ। ਚਲੋ ਜੀ, ਆਪਾਂ ਮੈਂ ਅੱਗੇ ਵੀ ਬੇਨਤੀ ਕਰ ਦਿੱਤੀ ਹੈ ਉੱਥੇ ਦੇ ਵੇਖਣ ਵਾਲਿਆਂ ਨੂੰ, ਜ਼ਰੂਰ ਸਾਡੀ ਉੱਥੇ ਦੇ ਚੜ੍ਹਦੇ ਪੰਜਾਬ ਦੇ ਵੀਰ ਬਹੁਤ ਵੀਰ ਸਾਡੇ ਨਾਲ ਇਸ ਤਰ੍ਹਾਂ ਦੇ ਅਟੈਚ ਨੇ, ਜਿਹੜੇ ਬਹੁਤ ਦੂਰ ਦੂਰ ਤੱਕ ਕੋਸ਼ਿਸ਼ ਕਰਦੇ ਨੇ। ਉਹ ਪਿੰਡ ਦੀਆਂ ਵੀਡੀਓ ਭੇਜ ਦਿੰਦੇ ਕਿ ਯਾਰ ਉਹ ਬਜ਼ੁਰਗਾਂ ਨੂੰ ਵਿਖਾਓ, ਆਪਸ ਦੇ ਵਿੱਚ ਕਿਸੇ ਨਾ ਕਿਸੇ ਦਾ ਸੰਪਰਕ ਨੰਬਰ ਦੇ ਦਿੰਦੇ ਆ। ਪਿੰਡ ਦੇ ਬਲਕਿ ਸਰਪੰਚ ਬਾਜ਼ ਔਕਾਤ ਖੁਦ ਫੋਨ ਕਰ ਦਿੰਦੇ ਆ ਕਿ ਜੀ ਉਹ ਆਣ ਜੀ ਸਦਕੇ। ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਨਕੇ ਜਾਂ ਕਿਸੇ ਤਰੀਕੇ ਨਾਲ ਪਹਿਲੇ ਤੁਹਾਡਾ ਰਾਬਤਾ ਕਰਾਇਆ ਜਾਏ। ਅੱਛਾ ਬਜ਼ੁਰਗੋ, ਇੱਕ ਗੱਲ ਦੱਸੋ, ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਉਹ ਚੰਗਾ ਸੀ, ਉਹ ਹੀ ਚੰਗਾ ਸੀ। ਉਹ ਚੰਗਾ ਸੀ। ਗਾਂਧੀ ਜੀ ਰਿਹਾ ਬਸ ਕੋਈ ਕਿਉਂ ਵੇਲਾ ਉਹ ਕਿਉਂ ਚੰਗਾ ਸੀ? ਉਹ ਇਸ ਕਰਕੇ ਚੰਗਾ ਸੀ ਕਿ ਪਿਆਰ ਬਹੁਤ ਸੀ, ਹਰ ਕਿਸੇ ਨਾਲ ਪਿਆਰ ਸੀ। ਪਿਆਰ ਸੀ ਬਸ, ਸਭ ਤੋਂ ਵੱਡੀ ਗੱਲ ਹੈ ਬਹੁਤ ਸੀ। ਪਿਆਰ। ਜਿਹੜਾ ਹੁਣ ਤੁਸੀਂ ਅਮਰ ਸਿੰਘ ਦਾ ਨਾਂ ਲਿਆ, ਅਮਰੂ ਅਮਰੂ, ਉਹ ਤੁਹਾਡੀ ਨੰਬਰਦਾਰ ਸੀ, ਤੁਹਾਡੀ ਕੋਈ ਖਿਆਲ ਖਿਊਲ ਵੀ ਰੱਖਦਾ ਸੀ ਸਾਰਿਆਂ ਦਾ? ਯਾਨੀ ਬੜਾ ਖਿਆਲ ਸੀ, ਖਾਣਾ ਪਿਆਰ ਸੀ, ਬੜਾ ਵੱਡਾ ਪਿਆਰ ਸੀ। ਕੋਈ ਖਿਆਲ ਵੀ ਰੱਖਦਾ ਸੀ? ਸਾਡੇ ਘਰਾਂ ਦੇ ਵਿੱਚ ਮੈਂ ਕਿਹਾ ਕੋਈ ਮਾੜੇ ਬੰਦਿਆਂ ਦਾ ਖਿਆਲ ਵੀ ਰੱਖਦਾ ਸੀ? ਸੀ ਤਾਂ ਹੀ ਨਾਂ ਲਿਆ ਉਹਦਾ। ਅੱਛਾ ਤੇ ਉਹ ਜਿਹੜਾ ਕਿਉਂ ਨਹੀਂ ਲਿਆ, ਮੁਸਲਮਾਨ ਦਾ ਕਿਉਂ ਨਹੀਂ ਲਿਆ, ਕਿ ਮੁਸਲਮਾਨ ਵੀ ਹੈ ਸਨ। ਅੱਛਾ, ਡੋਗਰਾਂ ਦੇ ਘਰ ਸਨ। ਡੋਗਰਿਆਂ ਦੇ ਵੀ ਹੈ ਸੀ? ਡੋਗਰ, ਅੱਛਾ। ਡੋਗਰਾਂ ਦੇ ਘਰ ਸੀ ਹੂੰ ਤੇ ਇਹਨਾਂ ਦੇ ਸਿੱਖਾਂ ਦੇ ਘਰ ਸਨ। ਲੇਕਿਨ ਇਹ ਹੈ ਕਿ ਅੱਛਾ ਸਲੂਕ ਸੀ ਅੱਛਾ ਆਪਸ ਦੇ ਵਿੱਚ। ਅੱਛਾ ਕੋਈ ਕਿਹੜਾ ਬੇਈਮਾਨੀ ਨਹੀਂ ਸੀ। ਅੱਛੇ ਵਾਸਤੇ ਅੱਛੇ ਸਲੂਕ ਸੀ। ਸਾਫ਼ ਲੋਕ ਸਨ। ਅੱਛੇ ਸਾਰੇ ਸਾਫ਼ ਸੀ, ਕਿਸੇ ਨਾਲ ਕੋਈ ਬੇਈਮਾਨੀ ਨਹੀਂ ਸੀ। ਕੋਈ ਬੇਈਮਾਨੀ ਨਹੀਂ ਸੀ। ਉਹ ਵੇਲਾ ਹੀ ਇੰਝ ਦਾ ਸੀਗਾ। ਹੁਣ ਤੇ ਆਪੋ ਆਪਣੀ ਪਈ ਹੈ। ਅੱਛਾ ਬਜ਼ੁਰਗੋ, ਹੁਣ ਦਿਲ 'ਚ ਕੀ ਖੁਆਇਸ਼ ਹੈ? ਖੁਆਇਸ਼ ਤੇ ਹੋਈ ਇੱਕ ਦੂਸਰੇ ਨਾਲ ਮਿਲ ਲਈਏ, ਜੇ ਖੁਦਾ ਨੂੰ ਮਨਜ਼ੂਰ ਹੋਏ ਤੇ ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਜਾਂ ਆਪ ਜਾਣਾ ਚਾਹੁੰਦੇ ਹੋ? ਉਹ ਮੇਰੇ ਖੁਦਾ ਨੂੰ ਪਤਾ ਜੇ ਅਸੀਂ ਜਾਣਾ ਜਾਂਦੇ ਲਾਰਨ ਤੰਦਰੁਸਤੀ ਦੇ ਤੇ ਮੈਂ ਕੱਲ ਕਹਿੰਦਾ ਸ਼ੇਰਾ ਛਾਲ ਮਾਰ ਕੇ ਉੱਠਦਾ, ਇਸ ਦਾ ਨਾਂ ਲੈ ਕੇ ਨਾਰਾ ਮਾਰ ਤੇ ਉੱਠ। ਹੁਣ ਤੁਹਾਡੇ ਸਾਹਮਣੇ ਚੁੱਕ ਕੇ ਲਿਆਂਦਾ ਨੇ ਤੇ ਮੇਰਾ ਬੜਾ ਦਿਲ ਖੁਸ਼ ਹੋਇਆ ਸੀ। ਉਹ ਮੇਰੇ ਨਾਲ ਗੱਲਾਂ ਕਰਦਾ ਸੀ, ਮੈਨੂੰ ਤੰਜੇ ਰਵਾਨਗੀ ਆਈ। ਅੱਛਾ, ਸੋਹਣੀ ਆਈ, ਅੱਛੇ ਲੱਗਦੇ ਹਨ। ਤੇ ਮੈਂ ਆਪਣੀ ਭਰਜਾਈ ਨੂੰ ਕਿਹਾ, ਮੈਂ ਕਿਹਾ ਵੇਖ ਲੈ ਇੱਕ ਮਿੰਟ 'ਚ ਵੀ, ਮੈਂ ਕਿਹਾ ਖੁਦਾ ਨੇ ਜ਼ਿੰਦਗੀ ਦਿੱਤੀ ਹੈ। ਉੱਠ ਕੇ ਬਹਿ ਵੀ ਗਏ ਤੇ ਉਹ ਉੱਠਿਆ, ਫਿਰ ਆਪੇ ਫੜ ਕੇ ਕੱਪੜੇ ਤੋੜ ਕੇ ਲੈ ਮੈਂ ਉੱਠ ਕੇ ਉੱਠੇ ਖੁੱਲਦਾ ਵਾ। ਬੜੀ ਖੁਸ਼ੀ ਹੋਈ ਸੀ। ਮੈਂ ਵੇਖਣ ਵਾਲੇ ਨੂੰ ਦੱਸਦਾ ਜਾਵਾਂ ਕਿ ਬਜ਼ੁਰਗਾਂ ਦੀ ਕਾਫੀ ਤਬੀਅਤ ਖਰਾਬ ਸੀ, ਔਰ ਜਦੋਂ ਮੈਨੂੰ ਫੋਨ ਤੇ ਦੱਸਿਆ ਕਿ ਜਦੋਂ ਪਿੰਡ ਦਾ ਉਹਨਾਂ ਨੇ ਸੁਣਿਆ ਤੇ ਜਿਸ ਤਰ੍ਹਾਂ ਮਾਂਜੀ ਨੇ ਵੀ ਆਖਿਆ ਗਿਆ, ਖੁਸ਼ੀ ਨਾਲ ਜਿਹੜੇ ਨੇ ਉਹ ਬਹਿ ਗਏ ਨੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇੱਕ ਹੋਰ ਖੁਸ਼ੀ ਦਈਏ ਕਿ ਕਿਸੇ ਤਰੀਕੇ ਨਾਲ ਪਹਿਲੇ ਰਾਬਤਾ ਹੋ ਜਾਵੇ ਤੇ ਫਿਰ ਜਿਹੜਾ ਹੈ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਾਡਾ ਲਿਆਉਣ ਦਾ ਮਕਸਦ ਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ 47 ਦੇ ਵਿਛੜੇ ਨੇ ਤੇ ਅੱਜ ਤੀਕਰ ਜਿਹੜਾ ਹੈ ਉਹ ਉਹਨਾਂ ਦਾ ਮੇਲ ਨਹੀਂ ਹੋਇਆ। ਸੋ 73 ਵਰੇ ਹੋ ਗਏ ਨੇ, ਅੱਜ ਵੀ ਇਹੋ ਜਿਹੀਆਂ ਕਹਾਣੀਆਂ ਸਾਨੂੰ ਲੱਭਣ ਨੂੰ, ਵੇਖਣ ਨੂੰ, ਸੁਣਨ ਨੂੰ ਮਿਲਦੀਆਂ ਨੇ। ਅਗਰ ਅਸੀਂ ਮਿਸਾਲ ਤੌਰ 'ਤੇ ਇਹੋ ਜਿਹੇ ਇੰਟਰਵਿਊ ਰਿਕਾਰਡ ਨਹੀਂ ਕਰਾਂਗੇ, ਬਹੁਤ ਸਾਰੇ ਲੋਕਾਂ ਦੇ ਹੈ ਕਮੈਂਟਸ ਹੁੰਦੇ ਨੇ, ਉਹਨਾਂ ਦੇ ਮੈਸੇजेस ਆਉਂਦੇ ਨੇ ਕਿ ਤੁਸੀਂ ਪਤਾ ਨਹੀਂ ਨਫ਼ਰਤ ਫੈਲਾਉਂਦੇ ਹੋ ਇਹਨਾਂ ਗੱਲਾਂ ਰਾਹੀਂ, ਲੇਕਿਨ ਉਹਨਾਂ ਨੂੰ ਮੈਂ ਜਵਾਬ ਦੇਵਾਂਗਾ ਇਸ ਵੀਡੀਓ ਰਾਹੀਂ ਕਿ ਅਗਰ ਇਹ ਵੀਡੀਓਜ਼ ਨਹੀਂ ਬਣਾਈਆਂ ਜਾਣਗੀਆਂ ਤੇ ਇਹਨਾਂ ਬਜ਼ੁਰਗਾਂ ਦਾ ਮਿਲਾਪ ਕਿਸ ਤਰ੍ਹਾਂ ਹੋਏਗਾ। ਬਹੁਤ ਮੁਸ਼ਕਿਲ। ਬੇਸ਼ੱਕ ਕਿਸੇ ਵੀ ਧਰਮ ਨਾਲ ਅਸੀਂ ਹਾਂ, ਇਹ ਹਰ ਬੰਦੇ ਨੇ ਆਪਣਾ ਜਵਾਬ ਜਿਹੜਾ ਹੈ ਉੱਪਰ ਜਾ ਕੇ ਖੁਦ ਦੇਣਾ ਹੈ, ਲੇਕਿਨ ਇੱਕ ਪੰਜਾਬੀ ਹੋਣ ਦੇ ਨਾਤੇ ਜੋ ਸਾਡੀ ਜ਼ਬਾਨ ਤੋਂ ਲੈ ਕੇ ਸਾਡਾ ਕਲਚਰ ਤੋਂ ਲੈ ਕੇ ਹਰ ਚੀਜ਼ ਜੋ ਸਾਡੀ ਇੱਕ ਹੈ, ਸੋ ਉਹਦੇ ਆਸਤੇ ਆਪਾਂ ਨੂੰ, ਉਹਦੇ ਮੇਲ ਆਸਤੇ, ਬੇਸ਼ੱਕ ਸਾਡੇ ਦਰਮਿਆਨ 'ਚ ਇੱਕ ਲਕੀਰ ਹੈ ਲੇਕਿਨ ਸਾਡੇ ਵਿੱਚ ਕੋਈ ਫਰਕ ਨਹੀਂ ਹੈ। ਇਹ ਵੇਖੋ, ਇਹਨਾਂ ਦੇ ਜਿਹੜਾ ਦਾਦਕਾ ਪਰਿਵਾਰ ਸੀ ਉਹ ਦਰਿਆਏ ਰਾਵੀ ਦੇ ਇਸ ਪਾਸੇ ਸੀ ਤੇ ਨਾਨਕਾ ਪਰਿਵਾਰ ਸੀ ਉਹ ਦਰਿਆ ਦੇ ਉਸ ਪਾਸੇ ਸੀ, ਲੇਕਿਨ ਇੱਕ ਵੰਡ ਨੇ, ਇੱਕ ਲਕੀਰ ਨੇ 73 ਸਾਲਾਂ ਤੋਂ ਦੋਵਾਂ ਪਰਿਵਾਰਾਂ ਦੇ ਵਿਚਕਾਰ ਇੱਕ ਵਿਛੋੜਾ ਪਾਇਆ ਹੋਇਆ ਹੈ। ਔਰ ਸਾਡਾ ਮਕਸਦ ਹੀ ਇਹੀ ਹੈ ਕਿ ਦੋਵਾਂ ਪਰਿਵਾਰ ਜਾਂ ਇਸ ਤਰ੍ਹਾਂ ਦੇ ਜਿੰਨੇ ਪਰਿਵਾਰ ਨੇ, ਬੜੀ ਖੁਸ਼ੀ ਹੁੰਦੀ ਕਿ ਅੱਜ ਕੱਲ੍ਹ ਛੋਟੇ ਛੋਟੇ ਬੱਚੇ ਸਾਨੂੰ ਕਾਲ ਕਰਦੇ ਨੇ ਕਿ ਸਾਡੇ ਬਜ਼ੁਰਗਾਂ ਦੀ ਕਹਾਣੀ, ਦਾਦੀਆਂ ਦੀ ਕਹਾਣੀ। ਸੋ ਮਕਸਦ ਇਹ ਹੈ ਕਿ ਉਹ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਖੂਨ 'ਚ ਨੇ ਤੇ ਇਹਨਾਂ ਚੀਜ਼ਾਂ ਨੂੰ ਨਫ਼ਰਤ ਵਾਲੇ ਪਾਸੇ ਲਿਜਾਣ ਦੀ ਬਜਾਏ ਇੱਕ ਮੁਹੱਬਤ ਵਾਲੇ ਪਾਸੇ ਲਿਜਾਇਆ ਜਾਏ। ਨਾ ਸਿਰਫ ਇਹਨਾਂ ਦੋਵਾਂ ਪਰਿਵਾਰਾਂ ਨੂੰ ਬਲਕਿ ਜਿੰਨੇ ਪਰਿਵਾਰ ਆਪਸ 'ਚ ਵਿਛੜੇ ਨੇ ਉਹਨਾਂ ਨੂੰ ਦੱਸਿਆ ਜਾਵੇ ਕਿ ਹਕੀਕਤ ਕੀ ਸੀ, ਕਿ ਸਾਡੀ ਲੜਾਈ ਆਪਸ 'ਚ ਕਾਹਦੀ ਸੀ ਔਰ ਅਸੀਂ ਕਿਉਂ ਇਹ ਸਭ ਕੁਝ ਕਰ ਰਹੇ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮੈਨੂੰ ਬਹੁਤ ਉਮੀਦ ਹੈ, ਬਹੁਤ ਆਸ ਹੈ ਕਿ ਮੈਂ ਬਜ਼ੁਰਗਾਂ ਦੀ ਖੁਆਇਸ਼ ਪੂਰੀ ਕਰ ਸਕਾਂ ਔਰ ਇਹਨਾਂ ਦੀ ਗੱਲਬਾਤ ਕਰਾ ਸਕਾਂ। ਬੇਸ਼ੱਕ ਵੱਡੇ, ਇਹ ਇੱਕ ਹਕੀਕਤ ਹੈ, ਬੇਸ਼ੱਕ ਵੱਡੇ ਨਾ ਵੀ ਹੋਣ, ਚਲੋ ਬੱਚੇ ਦੇ ਆਪਸ 'ਚ ਗੱਲ ਕਰ ਲੈਣ। ਗੱਲ ਕਰਨ ਦੇ ਵਿੱਚ ਵੀ ਤੁਸੀਂ ਆਪ ਸੋਚ ਲਓ ਕਿ ਸਾਡੇ ਵਿੱਚ ਡਰ ਪਿਆ ਜਾਂਦਾ ਹੈ।
ਸੋ ਇਸ ਡਰ ਨੂੰ ਖਤਮ ਕਰਨ ਵਾਸਤੇ ਦੋਵਾਂ ਪੰਜਾਬਾਂ ਨੂੰ ਆਪਸ 'ਚ ਉਹ ਪੁਰਾਣੀਆਂ ਰੌਣਕਾਂ ਬਹਾਲ ਕਰਨ ਵਾਸਤੇ ਇੱਕ ਛੋਟੀ ਜਿਹੀ ਕੋਸ਼ਿਸ਼ ਤੁਹਾਡੇ ਰੂਬਰੂ ਕਰਦੇ ਰਹੀਦਾ ਹੈ ਔਰ ਇਹ ਕੋਸ਼ਿਸ਼ ਅਸੀਂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ, ਕੋਈ ਹੋਰ ਪਿੰਡ ਦੀ ਕਹਾਣੀ ਲੈ ਕੇ। ਰੱਬ ਰੱਖਾ ਜੀ।